ਸਭ ਇਸ ਤਰ੍ਹਾਂ ਫਿਰ ਜਦੋਂ ਮੈਂ 3rd ਈਅਰ 'ਚ ਗਿਆ ਨਾ, ਫਿਰ ਉਦੋਂ ਫਿਰ ਹੋਇਆ ਕਿ ਇੱਕ ਨਾ ਪ੍ਰੈਜ਼ੀਡੈਂਟ ਟੈਲੈਂਟ ਸਕਾਲਰਸ਼ਿਪ ਹੁੰਦਾ ਸੀ, ਜਿਹੜਾ ਕਿ 60% ਤੋਂ ਜ਼ਿਆਦਾ ਜਿਨ੍ਹਾਂ ਦੇ ਨੰਬਰ ਹੁੰਦੇ ਸੀ ਨਾ, ਉਹ ਟੈਸਟ ਦੇਣ ਦੇ ਅਹਿਲ ਸੀ, ਜਿਹੜੇ ਪਿਓਰ ਸਾਇੰਸਿਸ ਪੜ੍ਹ ਰਹੇ ਆ, ਯਾਨੀ ਕਿ ਇੰਜੀਨੀਅਰਿੰਗ ਜਾਂ ਮੈਡੀਕਲ ਕਾਲਜ ਨਹੀਂ। ਉਹਨਾਂ ਦਾ ਫਿਰ ਜਿਹੜਾ ਵੀ ਬੰਦਾ ਉਹਦੇ 'ਚ 60% ਟੈਸਟ 'ਚੋਂ ਲੈ ਲੈਂਦਾ ਸੀ ਨਾ, ਤੇ ਉਹਨੂੰ ਵਜ਼ੀਫਾ ਮਿਲਦਾ ਸੀ। ਉਸ ਦੌਰ 'ਚ ਹੋਸਟਲ ਵਾਲੇ ਨੂੰ ਕੋਈ 18,000 ਤੇ ਬਗੈਰ ਹੋਸਟਲ ਵਾਲੇ ਨੂੰ 8-9,000 ਰੁਪਈਆ ਨਾ ਮਿਲਦਾ ਸੀ, ਤੇ ਉਦੋਂ 800,000 ਰੁਪਈਏ 'ਚ ਗੁਜ਼ਾਰਾ ਹੋ ਜਾਂਦਾ ਸੀ। ਯਾਨੀ ਕਿ ਇੱਕ ਕਿਸਮ ਦਾ ਵੀ ਸਮਝੋ ਵੀ 2 ਸਾਲ ਦਾ ਨਾ 18 ਕੁ ਮਹੀਨੇ ਇੰਨਾ ਕੁ ਪੀਰੀਅਡ ਬਣਦਾ ਸੀ ਵੀ ਸਾਰੇ ਹੀ ਪੈਸੇ ਨਾ ਮਿਲ ਜਾਂਦੇ ਸੀ। ਉਹ ਭਾਈ ਸਾਨੂੰ ਸਾਡੇ ਸੀਨੀਅਰਾਂ ਨੇ ਦੱਸਿਆ ਸੀ ਵੀ ਕਿਸ ਤਰ੍ਹਾਂ ਕਰਕੇ ਨਾ ਟੈਸਟ ਹੁੰਦਾ ਵਾ, ਤੇ ਤਿਆਰੀ ਸ਼ਿਆਰੀ ਵਾਲਾ ਜਿਹੜਾ ਨਾ, ਅਸੀਂ ਫਿਰ ਉਹ ਤਿਆਰੀ ਕੀਤੀ। ਸਾਡਾ 7-8 ਦੋਸਤਾਂ ਦਾ ਵੀ ਟੋਟਲ ਉਹਦੇ 'ਚੋਂ ਕੋਈ 60-65 79 ਬੰਦੇ ਪਾਸ ਹੋਏ, ਤੇ 17 ਪਾਕਿਸਤਾਨ ਸਾਰੇ 'ਚ ਹਾਂ 79 ਬੰਦੇ ਪਾਸ ਹੋਏ, ਤੇ 17 ਗੌਰਮੈਂਟ ਕਾਲਜ ਦੇ। ਫਿਰ ਉਹਨਾਂ ਨੇ 42 ਉੱਥੇ ਲਾਏ, ਕੁੜੀਆਂ ਜ਼ਿਆਦਾ ਪਾਸ ਹੋਈਆਂ ਸੀ, ਉਹ 50 ਉਹਨਾਂ ਨੇ ਅਲੱਗ ਬੁਲਾ ਲਈਆਂ, ਤੇ ਫਿਰ 8 ਕੁੜੀਆਂ ਤੇ 42 ਮੁੰਡੇ ਬਾਅਦ 'ਚ। ਉਦੋਂ 42 'ਚੋਂ ਵੀ ਅਸੀਂ 6-8 ਗੌਰਮੈਂਟ ਕਾਲਜ ਦੇ ਸੀ। ਉਹ ਫਿਰ ਸਾਨੂੰ ਪੈਸੇ ਬਹੁਤ ਯਾਨੀ ਕਿ ਜਿਹੜੇ ਨਾ ਮਿਲ ਗਏ ਸੀ, ਤੇ ਮੈਂ ਉਦੋਂ 3rd ਈਅਰ 4th ਈਅਰ 'ਚ ਹੋਸਟਲ 'ਚ ਨਹੀਂ ਸੀ, ਮੈਨੂੰ 8-9 ਹਜ਼ਾਰ ਸੀ। ਉਹ ਪਰ ਮੇਰਾ ਦੋਸਤ ਆਮਰ, ਉਹਦੇ ਕੋਲ 18,000 ਸੀ। ਸਾਡਾ ਅਕਾਊਂਟ ਇਕੱਠਾ ਜਿਹਾ ਹੀ ਸੀ ਹੈਂ। ਉਹ ਫਿਰ ਵੀ ਇੰਨੇ ਪੈਸਿਆਂ ਨੂੰ ਖਰਚਿਆ ਕਿੱਥੇ ਜਾਏ ਹੈਂ। ਨਹੀਂ ਇਹਨਾਂ ਨਹੀਂ ਦੱਸਿਆ ਸੀ ਵੀ ਇੰਨੇ ਸਾਰੇ ਪੈਸੇ ਹੈਂ। ਤੇ ਉਹ ਜਨਾਬ ਆਮਰ ਕਹਿੰਦਾ ਵੀ ਨਾ ਹਵਾਈ ਜਹਾਜ਼ ਚੱਲੀਏ ਲਾਹੌਰੋਂ ਪਿੰਡੀ। ਵੈਸੇ ਝੂਟਾ ਲੈਣ ਨਹੀਂ, ਉਹ ਤਾਂ ਸਮਰ ਸਕੂਲ ਸੀ ਨਾ, ਸਮਰ ਸਕੂਲ 'ਚ ਬੁਲਾਉਂਦੇ ਸੀ ਉੱਥੇ ਖਾਨਸਪੁਰ, ਕੋਈ 15 ਦਿਨਾਂ ਲਈ ਉੱਥੇ ਲੈਕਚਰ ਸੁਣਾਉਂਦੇ ਸੀ ਬੜੇ ਵੱਡੇ। ਯਾਨੀ ਕਿ ਅਸੀਂ ਜਿਹੜੇ ਲੈਕਚਰ ਸੁਣੇ ਨਾ, ਆਗਾ ਸ਼ਾਹੀ, ਏਅਰ ਮਾਰਸ਼ਲ ਜ਼ੁਲਫਕਾਰ, ਡਾਕਟਰ ਵਹੀਦੁੱਜ਼ਮਾ, ਬੜੇ ਤਕੜੇ ਬੰਦੇ। ਬਲਕਿ ਉਹਦਾ ਕੰਪਿਊਟਰ ਨਾਲ ਸਿਲੀਕਾਨ ਟੈਕਨੋਲੋਜੀ ਕਿਹਾ ਜਾਂਦਾ ਸੀ। ਇਹਦੇ ਡਾਇਰੈਕਟਰ ਡਾਕਟਰ ਉਦੋਂ ਸਾਨੂੰ ਇਹਦਾ ਨਹੀਂ ਸੀ ਪਤਾ ਵੀ ਸਿਲੀਕਾਨ ਟੈਕਨੋਲੋਜੀ ਵੀ ਕਿਹੜੀ ਸ਼ੈ ਆ ਜਿਹੜਾ ਵਾ। ਉਹਨਾਂ ਦੇ ਵੀ ਕਾਫੀ ਸਾਰੇ ਬੰਦੇ ਆਏ। ਉਹ ਕਹਿੰਦੇ ਸੀ ਵੀ ਡਾਕਟਰ ਕਦੀਰ ਤੋਂ ਇਲਾਵਾ ਜਿਹਦੀ ਵੀ ਫਰਮਾਇਸ਼ ਕਰੋਗੇ, ਤੁਹਾਨੂੰ ਤੀਸਰੇ ਦਿਨ ਨਾ ਅਸੀਂ ਲੈਕਚਰ ਉਹਨਾਂ ਦਾ ਸਿਕਿਉਰਿਟੀ ਵਾਲੇ ਹੈ ਰੀਜ਼ਨ। ਉਹ ਭਾਈ ਅਸੀਂ ਆਮਰ ਕਹਿੰਦਾ ਜਹਾਜ਼ ਤੇ ਚੱਲੀਏ, ਪੈਸਾ ਬੜਾ 300 ਰੁਪਈਆ ਜਹਾਜ਼ ਦਾ। ਅੱਜ ਵੀ ਪੈਸਾ ਆ ਜਾਵੇ ਬੰਦਾ ਕਹਿੰਦਾ ਜਹਾਜ਼ ਤੇ ਚੱਲੀਏ, ਅੱਜ ਵੀ ਪੈਸਾ ਆ ਜਾਵੇ ਬੰਦਾ ਕਹਿੰਦਾ ਗੱਡੀ ਲੈ ਲਈਏ। ਗੱਡੀ ਲੈ ਕੱਪੜਿਆਂ ਵਾਲੀ ਗੱਲ ਨਹੀਂ ਵਿੱਚ ਆਈ ਤੁਹਾਡੇ ਖਿਆਲ? ਤੈਨੂੰ ਕੱਪੜਿਆਂ ਵਾਲੀ ਵੀ ਸੁਣਾਉਂਦੇ ਆ। ਉਹ ਜਨਾਬ 300-325 ਜਹਾਜ਼ ਦਾ ਟਿਕਟ ਸੀ ਹੈਂ। ਤੁਸੀਂ ਤਾਂ ਹਜ਼ਾਰਾਂ ਦੇ ਮਾਲਕ ਸੀ, ਤਾਂ ਸਾਡੇ ਕੋਲ ਤਾਂ ਪੈਸਾ ਖੁੱਲਾ ਸੀ ਹੈਂ। ਅਸੀਂ ਹੁਣ ਗਏ ਨਾ ਉੱਥੇ, ਤੇ ਮੈਂ ਕਿਹਾ ਯਾਰ ਮੈਨੂੰ ਲੱਗੀ ਆ ਭੁੱਖ। ਆਮਰ ਕਹਿੰਦਾ ਯਾਰ ਅਸੀਂ ਪਿੰਡੀ ਇਸਲਾਮਾਬਾਦ ਚੱਲਾਂਗੇ, ਉੱਥੇ ਵੇਖ ਲਈ। ਮੈਂ ਕਿਹਾ ਮੈਨੂੰ ਬੜੀ ਭੁੱਖ ਲੱਗੀ ਆ। ਤੇ ਚਵਾਨੀ ਵਾਲੀ ਯਾਨੀ ਕਿ ਅਸੀਂ ਗਏ ਸੀ ਏਅਰਪੋਰਟ ਤੇ। ਉਹ ਕਹਿੰਦਾ ਥੋੜ੍ਹੀ ਦੇਰ 'ਚ ਆਪਾਂ ਪਹੁੰਚਣਾ। ਮੈਂ ਕਿਹਾ ਨਹੀਂ ਮੇਰੇ ਕੋਲ ਨਹੀਂ। ਅਸੀਂ ਉੱਥੋਂ ਕੋ ਬੋਤਲਾਂ ਤੇ ਪੈਟੀ ਵਗੈਰਾ ਲੈ ਲਏ। ਸਾਡਾ ਖਿਆਲ ਸੀ ਵੀ ਸਾਡੇ 12 ਜਾਂ 14 ਰੁਪਈਏ ਬਣਨਗੇ, ਰੁਪਈਏ 32 ਬਣੇ ਸਾਡੇ। ਆਮਰ ਤਾਂ ਭਾਈ ਮੇਰੇ ਨਾਲ ਲੜੇ ਉੱਥੇ ਵੀ, ਤੂੰ 32 ਰੁਪਈਏ ਜਿਹੜੇ ਆ ਨਾ, ਤੂੰ ਰਹਿ ਨਹੀਂ ਸਕਦਾ ਸੀ, ਤੂੰ ਝੱਟ ਅੱਧੇ ਘੰਟੇ ਹਾਂ ਵੀ ਤੂੰ ਅੱਧੇ ਘੰਟੇ 'ਚ ਮਰ ਜਾਣਾ ਸੀ ਹੈਂ। ਚਵਲ ਜਮਾਨੇ 32 ਰੁਪਈਏ। ਹੋਇਆ ਇਹ ਕਿ ਜਦੋਂ ਜਹਾਜ਼ ਹਾਂ ਅਮਰ ਆਇਰਲੈਂਡ ਵਾਲੇ, ਉਹ ਹੋਇਆ ਇਹ ਕਿ ਮੌਸਮ ਕਹਿੰਦੇ ਜੀ ਖਰਾਬ ਆ, ਅਸੀਂ ਤੁਹਾਨੂੰ ਨਾ ਵਾਪਸ ਲਾਹੌਰ ਲਿਆ ਰਹੇ ਹਾਂ। ਉਹਨਾਂ ਨੇ ਕਿਹਾ ਵੀ ਅਸੀਂ ਜਹਾਜ਼ ਚੜ੍ਹ ਗਏ। ਟਿਕਟ ਕਿੰਨੇ ਦੀ? 300 ਦੀ। ਬਲਕਿ ਉਹਦੇ 'ਚ ਸਾਡੇ ਨਾਲ ਇੱਕ ਅਮਰੀਕੀ ਬੈਠਾ ਸੀ। ਆਮਰ ਨੇ ਉਹਨੂੰ 2 ਦਫਾ ਪੰਜਾਬੀ 'ਚ ਪੁੱਛਿਆ ਵੀ ਪੰਜਾਬੀ ਉਹਨੂੰ ਅੰਦਾਜ਼ਾ ਹੋ ਗਿਆ ਕਿ ਨਹੀਂ ਆਉਂਦੀ। ਫਿਰ ਆਮਰ ਨੇ ਉਹਨੂੰ ਪੰਜਾਬੀ 'ਚ ਕਾਫੀ ਕੱਚ ਕੁਚ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਸਮਝ ਨਹੀਂ ਆਉਂਦੀ ਸੀ। ਬਸ ਆਮਰ ਐਵੇਂ ਕੁਛ ਹੁੰਦਾ ਰਿਹਾ ਹੈਂ। ਤੇ ਉਹ ਜਨਾਬ ਉਹਨਾਂ ਨੇ ਕਿਹਾ ਮੌਸਮ ਖਰਾਬ ਆ ਗਏ। ਉਹਨੇ ਕਿਹਾ ਵੀ ਹੁਣ ਕੰਪਨਸੇਸ਼ਨ 'ਚ ਨਾ ਖਾਣਾ ਖਵਾਇਆ ਜਾਏਗਾ। ਪਿੰਡੀਓਂ ਜਹਾਜ਼ ਵਾਪਸ ਆ ਗਿਆ। ਰਾਜ ਹੀ ਹੋਣਾ ਨਾ ਕਿਤੇ। ਆਹੋ ਉੱਥੇ ਉਤਰਨ ਲੱਗੇ ਨਾ, ਮੌਸਮ ਖਰਾਬ ਸੀ ਨਾ, ਉੱਥੋਂ ਵਾਪਸ ਆ ਗਿਆ ਨਾ, ਵਾਪਸ ਲਾਹੌਰ। ਹਾਂ ਭਾਈ ਉਹ ਖਾਣਾ ਫਿਰ ਤਾਂ ਆਮਰ ਨੇ ਨਾ ਕਿਹਾ ਵੀ ਹੁਣ ਇਹਨਾਂ ਦੇ 32 ਰੁਪਈਏ ਆਪਾਂ ਕਰੀਏ ਪੂਰੇ। ਫਿਰ ਜੋ ਵੀ ਮਹਿੰਗੀ ਸ਼ਾਇਦ ਸੀ ਨਾ, ਵੀ ਚਿਕਨ ਆਈਸਕ੍ਰੀਮ ਇਹ ਉਹ, ਵੀ ਰੋਟੀ ਚੌਲ ਨੂੰ ਹੱਥ ਨਾ ਲਾਇਓ ਹੈਂ। ਫਿਰ ਦੁਬਾਰਾ ਜਹਾਜ਼ 'ਚ ਬੈਠੇ ਜੀ, ਉਹੀ
300 ਰੁਪਏ 350 ਚ। ਰੋਟੀ ਵੀ ਖਵਾਈ ਹਾਂ ਉਹਨਾਂ ਰੋਟੀ ਨੇ ਵੀ ਖਵਾਈ। ਦੁਬਾਰਾ ਫਿਰ ਜਾ ਕਿੰਨੇ ਦਿਨਾਂ ਬਾਅਦ? ਉਸੇ ਹੀ ਉਦੋਂ ਹੀ ਅੱਛਾ ਉਦੋਂ ਹੀ ਉਦੋਂ ਮੌਸਮ ਬਿਹਤਰ ਹੋਇਆ ਤੇ ਐਸੀ ਚੱਲੇ ਕਿਸਮਤ ਵੀ ਇੱਕ ਹਾਂ। ਟਿਕਟ 'ਚ 2 ਵਾਰੀ। 2 ਵਾਰੀ ਵੀ ਇੱਕ ਵਾਰੀ ਗਏ ਆਏ ਤੇ ਗਏ ਤੇ ਫਿਰ ਗਏ ਤੇ ਉੱਥੇ ਉਤਰੇ ਫਿਰ ਸਟੂਡੈਂਟ ਟ੍ਰੇਨ ਸੀ, ਫਿਰ ਅਸੀਂ ਦੇਖੀਏ ਚਵਾਨੀ ਵਾਲੀ ਬੱਸ। ਅੱਛਾ ਹਾਂ ਖੈਰ ਪਤਾ ਲੱਗਿਆ ਕਿ ਇੱਥੇ ਬੱਸਾਂ ਇੰਨੀਆਂ ਲਾਹੌਰ ਜਿੰਨੀਆਂ ਨਹੀਂ ਹੈ ਚਵਾਨੀ ਵਾਲੀਆਂ। ਕਰ ਰੁਪਈਆ ਸਵਾ ਦੇ ਕੇ ਵੈਗਨ ਵੂਗਨ ਵਾਲਿਆਂ ਨੂੰ ਨਾ ਅਸੀਂ ਪਹੁੰਚੇ ਜਿੱਥੇ ਪਹੁੰਚਣਾ ਸੀ। ਫਿਰ ਅਗਲੇ ਦਿਨ HEC ਦੇ ਨਾ ਫਿਰ ਜਿਹੜੀ ਤੁਸੀਂ ਕੱਪੜਿਆਂ ਦੀ ਕਹਿ ਰਹੇ ਆ ਨਾ, ਫਿਰ ਭਾਈ ਅਸੀਂ ਨਾ ਕੱਪੜੇ ਵੀ ਸੂਟ ਵੀ ਲੈ ਲਏ, ਸਲਵਾਰ ਕਮੀਜ਼ਾਂ, ਵੇਸਟ ਕੋਟਾਂ ਹੈਂ। ਅੱਛਾ ਤੇ ਹੁਣ ਅਸਾਕ ਟੇਲਰ ਵਾਲੇ ਜਿਹੜੇ ਆ ਨਾ ਉਹ ਪੈਂਟ ਕੋਟ ਸੀਂਦੇ ਸੀ, ਸਲਵਾਰ ਕਮੀਜ਼ ਦੇ ਏਡੇ ਕੋਈ ਨਹੀਂ ਸੀ। ਅਸੀਂ ਨਾ ਉਹ ਪੈਂਟ ਕੋਟ ਵਾਲੇ ਚੱਕਰ 'ਚ ਵੀ ਇਹ ਵੀ ਚੰਗੇ ਦਰਜੀ ਆ, ਅਸੀਂ ਸਲਵਾਰ ਕਮੀਜ਼ਾਂ ਵੀ ਉਹਨਾਂ ਕੋਲੋਂ ਸਵਾ ਲਈਆਂ। ਉਹ ਤਾਂ ਸਾਨੂੰ ਜਦੋਂ ਪਾਇਆ ਇੰਝ ਲੱਗੇ ਵੀ ਨਾਪ ਹੀ ਕਿਸੇ ਹੋਰ ਬੰਦੇ ਦਾ। ਤੇ ਫਿਰ ਸਾਡੇ 2 ਵੱਡੇ ਖਰਚੇ ਹੋਰ ਜਿਹੜੇ ਸੀ ਨਾ, ਉਦੋਂ ਫਿਲਮ ਜਿਹੜੀ ਥੋੜੇ ਪੈਸਿਆਂ ਦੀ ਆਉਂਦੀ ਸੀ ਤੇ ਜਿਹੜਾ ਪ੍ਰਿੰਟ ਸੀ ਨਾ ਉਹ 2-3 ਰੁਪਈਏ ਦਾ ਹੁੰਦਾ ਸੀ ਡਿਵੈਲਪ। ਅੱਛਾ ਜਿਹੜੀਆਂ ਤਸਵੀਰਾਂ ਵਾਲਾ ਅਸੀਂ ਤਸਵੀਰਾਂ ਬੜੀ 8-8 ਫਿਲਮਾਂ ਲੈ ਲਈਆਂ ਆਨੀਆਂ। ਫਿਰ ਬੇਲੀਆਂ ਨੂੰ ਵੀ ਕਹੇ ਭੇਜੋ ਵੀ ਤਸਵੀਰਾਂ। ਨਹੀਂ ਵੀ ਤਸਵੀਰਾਂ ਕੀ ਉੱਥੇ ਜੀ ਸਮਝ ਕੋਲ ਕੈਮਰਾ ਅਮਰ ਨੇ ਕੈਨਨ ਦਾ ਕੈਮਰਾ ਲਿਆ ਉਹਨਾਂ ਪੈਸਿਆਂ 'ਚ ਹੀ। ਉਹਨਾਂ ਪੈਸਿਆਂ ਚੋਂ ਹੀ ਪੈਸੇ ਜੇ ਜਹਾਜ਼ ਦੀ ਤੇਰੇ ਤਾਂ ਉਹ 9000 ਇਹਨਾਂ ਦਾ ਸੀ, 18 ਉਹਦਾ 27 ਹਾਂ 27000 ਰੁਪਈਆ ਸੀ ਸਾਡੇ ਕੋਲ। ਹਾਂ ਤੇ ਉੱਥੇ ਕੈਨ ਦਾ ਕੈਮਰਾ ਕਿੰਨੇ ਦਾ 100 ਰੁਪਏ ਦਾ ਆ ਗਿਆ। ਨਹੀਂ ਉਦੋਂ ਤਾਂ 3500 ਕੁ 4000 ਦਾ ਸੀ, ਯਾਨੀ ਕਿ ਚੰਗਾ ਤਕੜਾ ਕੈਮਰਾ ਸੀ ਉਸ ਦੌਰ ਵਾਲੇ ਹਿਸਾਬ ਵਿੱਚ। ਤੇ ਉਹ ਜਨਾਬ ਅਸੀਂ ਕੱਪੜੇ ਕੁਪੜੇ ਵੀ ਯਾਨੀ ਕਿ ਬਾਅਦ ਚੋਂ ਬੜਾ ਫਿਰ ਬਾਅਦ ਸਾਨੂੰ ਪਤਾ ਘਰਦਿਆਂ ਨੂੰ ਪਤਾ ਨਹੀਂ ਲੱਗਿਆ ਵੀ ਇਹਨਾਂ ਕੋਲ ਦੌਲਤ ਆ ਗਈ ਹੈ ਜਦੋਂ ਕੱਪੜਿਆਂ ਵੱਲੋਂ ਜਾਂ ਕੋਈ ਜਹਾਜ਼ ਤੋਂ ਨਹੀਂ ਨਹੀਂ ਉਹ ਅਸਲ 'ਚ ਸਾਡੇ ਕੋਲ ਨਾ ਇੱਕ ਹੋਰ ਸਕਾਲਰਸ਼ਿਪ ਹੈ ਸੀ ਮੱਠਾ ਜਾਂ 4000 ਵਾਲਾ, ਅਸੀਂ ਉਹੀ ਸ਼ੋਅ ਕੀਤਾ ਸੀ, ਦੂਸਰਾ ਨਹੀਂ ਕਰ ਹੈ। ਰਾਣਾ ਸਾਹਿਬ ਨਿਲਾਮਕਾਰ ਵਾਲਾ ਫਿਰ ਵਿੱਚ ਹਾਂ ਨਿਲਾਮਕਾਰ ਵਾਲਾ ਇਸ ਤਰ੍ਹਾਂ ਹੀ ਹੋਇਆ ਕਿ ਜਦੋਂ ਕੋਈ ਸੁਸਾਇਟੀ 'ਚ ਜਿਹੜਾ ਨਾ ਜੁਆਇਨ ਕਰ ਲਈ ਉਹ ਉਦੋਂ ਫਿਰ ਮੇਰਾ ਜਨਰਲ ਨੌਲੇਜ ਕੁਛ ਨਾ ਜ਼ਿਆਦਾ ਬੈਟਰ ਹੋ ਗਿਆ ਸੀ ਤੇ ਫਿਰ ਉਹਦੇ ਮੈਂ ਐਗਜ਼ੈਕਟਿਵ ਮੈਂਬਰ ਹੋ ਗਿਆ ਉਹਦੇ 'ਚ। ਫਿਰ 3rd or 4th ਈਅਰ ਵਿੱਚ ਤਾਂ ਸੀਨੀਅਰ ਨਾਇਬ ਸਦਰ ਸੀ ਉਹ। ਫਿਰ ਮੈਂ ਉਦੋਂ ਰੇਡੀਓ ਤੇ ਵੀ ਦੂਸਰੇ ਕਾਲਜਾਂ 'ਚ ਝੰਗ ਮੈਂ 2 ਦਫਾ ਜਿਹੜਾ ਨਾ ਆਲ ਪਾਕਿਸਤਾਨ ਗਿਆ। 1 ਦਫਾ ਮੈਂ ਫਸਟ ਜਿੱਤਿਆ, 1 ਦਫਾ ਅਸੀਂ ਸਾਡੀ ਟੀਮ ਜਿੱਤੀ, 1 ਦਫਾ ਫਿਰ ਦੂਸਰੀ ਦਫਾ ਮੈਂ ਫਸਟ ਸੀ ਟੀਮ ਵੀ ਜਿੱਤੀ ਪਿੰਡੀ ਅਸਗਰ ਮਾਲ ਕਾਲਜ ਤੋਂ। ਜਿੱਥੇ ਵੀ ਗਏ ਨਾ ਜਿੱਦੇ ਹੀ ਗਏ। ਫਿਰ ਤਾਂ ਯਾਨੀ ਕਿ ਪੰਜਾਬ ਦੇ 3-4 ਵੱਡੇ ਨਾਮਾਂ 'ਚ ਨਾ ਕੁਇਜ਼ 'ਚ ਹੋ ਗਏ। ਉਹ ਜਿਹੜਾ ਜ਼ੌਕੇ ਆ ਗਈ ਸੀ ਨਾ 14 ਅਗਸਤ ਨੂੰ ਲੱਗਦਾ, ਉਹ ਬੜਾ ਮੇਰਾ ਡ੍ਰੀਮ ਸੀ ਜਿੱਤਣ ਦਾ। ਬਸ ਡ੍ਰੀਮ ਕਦੋਂ ਦਾ ਸੀਗਾ? ਜਦੋਂ ਮੈਂ 4th-5ਵੀਂ 'ਚ ਪੜ੍ਹਦਾ ਸੀ ਉਦੋਂ ਮੈਂ ਰੇਡੀਓ ਤੇ ਉਦੋਂ ਦੇਖਿਆ ਨਾ ਉਹ ਸਾਲ ਬਾਅਦ ਹੁੰਦਾ ਤੇ ਉਹਦੇ ਬਰ ਕੇ ਜਨਰਲ ਨੌਲੇਜ ਉਦੋਂ ਦਾ ਹੀ ਹੋਇਆ ਜਿਹੜਾ ਵਾ। ਭਾਈ ਤਸਨੀਮ ਨੂੰ ਕੁਛ ਹੈ ਸੀ, ਭਾਈ ਤਸਨੀਮ ਵੀ 1 ਦਫਾ ਕਿਤੇ ਗਏ ਸੀ। ਜ਼ੌਕੇ ਆ ਗਈ ਨਹੀਂ ਇਹ ਗਏ ਸੀ ਵੈਸੇ ਰੇਡੀਓ ਤੇ ਰਾਵਨ ਕੋਈ ਸੁਸਾਇਟੀ ਵੱਲੋਂ। ਤੇ ਉਦੋਂ ਤੋਂ ਉਹਨਾਂ ਦੀ ਜਨਰਲ ਨੌਲੇਜ ਦੀ ਕਿਤਾਬਾਂ ਦੇਖ ਦੋ ਕੇ ਉਦੋਂ 4th-5ਵੀਂ 'ਚ ਉਦੋਂ ਤੋਂ ਹੈ ਸੀ ਵੀ ਕਿਤੇ 14 ਅਗਸਤ ਦਾ ਹੋਏਗਾ ਨਾ ਉਹਦੇ ਜਾਵਾਂਗੇ। ਹੁਣ ਉਹ ਰੇਡੀਓ ਤੇ ਟੀਵੀ ਦੋਨੇ ਜਗ੍ਹਾ ਤੇ ਨਾ ਟੀਵੀ ਤੇ ਬਸ ਬੈਡ ਲੱਕ ਇਸ ਤਰ੍ਹਾਂ ਦੀ ਕਿ 3 ਸਵਾਲ ਪੁੱਛਦੇ ਸੀ। 1 ਸਵਾਲ ਮੈਂ ਠੀਕ ਸੁਣ ਨਹੀਂ ਸਕਿਆ। 1 ਸਵਾਲ ਉਹ ਪੀਰੀਅਡ ਜਿਹੜਾ ਸਾਡਾ ਮੈਂਸ਼ਨ 1857 ਦਾ ਹੁੰਦਾ ਸੀ ਨਾ ਉਹ ਬਹੁਤ ਉਸ ਤੋਂ ਪਿੱਛੇ ਦੇ ਜੇ ਦਾ ਸਵਾਲ ਸੀ ਹੈਂ। ਉਹ ਮੈਂ ਯਾਨੀ ਕਿ ਬੜੀ ਅੱਛੀ ਤਿਆਰੀ ਦੇ ਬਾਵਜੂਦ ਵੀ ਨਾ ਯਾਨੀ ਕਿ ਮੈਂ ਟੀਵੀ ਵਾਲੇ 'ਚ ਹਾਂ ਲਾਹੌਰੋਂ ਹੀ ਰਹਿ ਗਿਆ, ਯਾਨੀ ਕਿ ਇਸਲਾਮਾਬਾਦ ਨਹੀਂ ਜਾ ਸਕੇ। ਰੇਡੀਓ ਵਾਲੇ 'ਚ ਗਏ ਰੇਡੀਓ ਤੇ ਇੱਕੋ ਬੰਦਾ ਕੁਆਲੀਫਾਈ ਕਰਦਾ ਸੀ। ਰੇਡੀਓ 'ਚ ਸ਼ਹਿਜ਼ਾਦ ਅਰਬ ਸੀ, ਉਹ ਮੇਰੇ ਸੀਨੀਅਰ ਸੀ, ਉਹ ਯਾਨੀ ਕਿ ਪਾਕਿਸਤਾਨ ਦੇ ਨੰਬਰ 1 'ਚੋਂ ਸੀ। ਉਹਨਾਂ ਨਾਲ ਮੇਰਾ ਵਾਹਵਾ ਟਾਸ ਲੰਮਾ ਪਿਆ ਤੇ ਫਿਰ ਉਹ ਕੁਆਲੀਫਾਈ ਕਰ ਗਏ, ਮੈਂ ਨਾ ਲਾਹੌਰੋਂ ਰਹਿ ਗਿਆ। ਉੱਥੇ ਫਿਰ ਇਹਦਾ ਹੋ ਗਿਆ। ਫਿਰ ਇਸ ਤਰ੍ਹਾਂ ਮੈਨੂੰ ਕਿਸੇ ਨੇ ਦੱਸਿਆ ਦੋਸਤ ਨੇ ਕਿ ਵੀ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਹੋਇਆ ਜਹਾਨਮਾ ਨਈਮ ਬੁਖਾਰੀ ਉਹਦੇ ਤੇ ਸਵਾਲ ਜਵਾਬ। ਮੈਂ ਦੇਖ ਵੀ ਮੈਂ ਪ੍ਰੋਗਰਾਮ 1 ਦਫਾ ਵੀ ਨਹੀਂ ਦੇਖਿਆ ਵੀ ਉਹਦਾ ਫਾਰਮੇਟ ਕਿਆ ਵਾ। ਅੱਛਾ ਵੀ ਕਿਵੇਂ ਸਵਾਲ ਪੁੱਛਣੇ ਆ, ਕੀ ਸਵਾਲ ਹੁੰਦਾ। ਉਹ ਕਹਿੰਦੇ ਟੈਸਟ ਹੁੰਦਾ ਤੇ ਮੈਂ ਜੀ ਟੈਸਟ ਦੇਣ ਚਲਾ ਗਿਆ। ਅੱਲਾ ਜੰਤ ਬਖਸ਼ੇ ਡਾਕਟਰ ਅਜਮਲ ਨਿਆਜ਼ੀ ਸਾਹਿਬ ਉਹ ਜਿਹੜੀ ਮੈਂ ਮਿਸਾਲਾਂ ਦਿੰਦਾ ਸਭ ਤੋਂ ਪਹਿਲੇ ਉਹਨਾਂ ਨੇ
ਆਇਡੈਂਟੀਫਾਈ ਕੀਤਾ ਸੀ ਵੀ ਇਹ ਬੱਚਾ ਜਿਹੜਾ ਨਾ ਬੜੀ ਯੂਨੀਕ ਕਿਸਮ ਦੀ ਮਿਸਾਲ ਜਿਹੜੀ ਹੈ ਨਾ ਦਿੰਦਾ, ਜਿਹੜੀ ਕਿਤਾਬ ਕਤੂਬ ਵਿੱਚ ਨਹੀਂ ਹੁੰਦੀ। ਉਹਨਾਂ ਨੇ ਮੈਨੂੰ ਕਿਹਾ ਸੀ ਵੀ ਕੋਈ ਵੀ ਤੈਨੂੰ ਕੋਈ ਕਿਤਾਬ ਚਾਹੀਦੀ ਹੋਵੇ, ਕੋਈ ਕੁਛ ਹੋਵੇ ਤੂੰ ਮੈਨੂੰ ਜਿਹੜਾ ਨਾ ਕਰਨਾ। ਤੇ ਮੈਂ ਕਿਹਾ ਜੀ ਮੈਂ ਜਾਣਾ ਵਾ ਉੱਥੇ, ਤੇ ਉੱਥੇ ਸਿਕਿਉਰਿਟੀ ਦਾ ਬੜਾ ਇਸ਼ੂ ਹੁੰਦਾ ਸੀ ਉਦੋਂ 88 ਦੇ, ਤੇ ਮੈਨੂੰ ਨਾ ਰੁੱਕਾ ਦੇ ਦਿਓ ਪ੍ਰੋਡਿਊਸਰ ਦੇ ਨਾਮ ਦਾ। ਉਹਨਾਂ ਨੇ ਮੈਨੂੰ ਨਾ ਰੁੱਕਾ ਦੇ ਦਿੱਤਾ। ਉਦੋਂ ਮੈਂ ਦੇਖਿਆ ਕਿ ਡਾਕਟਰ ਅਜਮਲ ਨਿਆਜ਼ੀ ਦੀ ਨਾ ਰਿਸਪੈਕਟ ਕਿਤਨੀ ਸੀ, ਵੀ ਉੱਥੇ ਸਿਕਿਉਰਿਟੀ ਦੇ ਜਿਹੜੇ ਬੰਦਿਆਂ ਦਾ ਨਾਮ ਨਹੀਂ ਨਾ ਲਿਖਿਆ ਹੁੰਦਾ ਸੀ, ਉਹ ਪ੍ਰੋਡਿਊਸਰ ਆ ਕੇ ਨਾਮ ਐਡ ਕਰਾਉਂਦਾ ਸੀ ਫਿਰ ਜਾਂਦਾ ਸੀ। ਬਲਕਿ ਉੱਥੇ ਮੈਂ ਦੋ ਕੁ ਉਸ ਦੌਰ ਦੀਆਂ ਜਿਹੜੀਆਂ ਬਾਅਦ 'ਚ ਬੜੀਆਂ ਤਕੜੀਆਂ ਹੀਰੋਇਨਾਂ ਬਣੀਆਂ ਫਿਲਮੀ, ਉਹਨਾਂ ਨੂੰ ਵੀ ਧੱਕੇ ਖਾਂਦੇ ਦੇਖਿਆ, ਵੀ ਉਹ ਕਹਿੰਦੇ ਸੀ ਪ੍ਰੋਡਿਊਸਰ ਆ ਕੇ ਨਾਂ ਲਿਖਾਏਗਾ ਤਾਂ ਫਿਰ ਅੰਦਰ ਜਾਓਗੇ। ਮੈਨੂੰ ਮੈਂ ਜੀ ਜਿਸ ਤਰ੍ਹਾਂ ਪਿੰਡ ਮੈਂ ਰੁੱਕਾ ਕੱਢ ਕੇ ਦਿੱਤਾ ਉਹਨੂੰ, ਸਿਕਿਉਰਿਟੀ ਵਾਲੇ ਨੂੰ, ਉਹਨੇ ਪੜ੍ਹਿਆ, ਡਾਕਟਰ ਸਾਹਿਬ ਨੇ, ਉਹਨੇ ਉਦੋਂ ਹੀ ਮੇਰਾ ਨਾਂ ਐਡ ਕੀਤਾ, ਫੋਨ ਕੀ ਸ਼ੌਕਤ ਜ਼ੈਨੁਲ ਆਬਦੀਨ ਸਾਹਿਬ, ਉਹਨਾਂ ਨੇ ਕਿਹਾ ਜੀ ਮਹਿਮਾਨ ਆ। ਉਹਨਾਂ ਨੇ ਪੁੱਛੇ ਮੇਰੇ ਕੋਲ ਅਖਬਾਰਾਂ ਦੇ ਸਵਾਲ, ਮੈਨੂੰ ਤਾਂ ਕੋਈ ਵੀ ਨਾ ਆਇਆ। ਹਾਂ, ਮੈਨੂੰ ਕੋਈ ਵੀ ਨਾ ਸਵਾਲ ਸੂਲ ਆਵੇ, ਮੈਂ ਤਾਂ ਅਖਬਾਰ ਉਸ ਹਿਸਾਬ ਸਿਰ ਨਹੀਂ ਪੜ੍ਹਿਆ ਸੀ। ਮੈਂ ਕਿਹਾ ਜੀ ਇੱਕ ਹੈ, ਮੈਂ ਕਿਹਾ ਅਗਲੇ ਐਤਵਾਰ ਮੈਂ ਕਿਹਾ ਨਾ ਮੈਂ ਫਿਰ ਟੈਸਟ ਦੇਣਾ ਵਾ। ਉਹਨਾਂ ਨੇ ਵੀ ਡਾਕਟਰ ਅਜਮਲ ਸਾਹਿਬ ਦਾ ਕਰਕੇ ਕਿਹਾ ਵੀ ਆ ਜਾਓ ਤੁਸੀਂ। ਫਿਰ ਅਸੀਂ ਅਗਲੇ 8 ਦਿਨਾਂ 'ਚ ਤਾਂ ਫਿਰ ਅਖਬਾਰ ਪੀ ਕੇ ਗਏ ਨਾ, ਜਿੰਨੇ ਸਵਾਲ ਸੀ ਨਾ ਮੁਆਫਕ ਹਾਲਾਤ, ਹਾਂ ਨਾ ਸਾਰੇ। ਉਹਨਾਂ ਨੇ ਕਿਹਾ ਅਗਲੇ ਪ੍ਰੋਗਰਾਮ 'ਚ ਆਓ। ਮੈਂ ਕਿਹਾ ਨਹੀਂ ਜੀ ਮੇਰਾ HEC ਦਾ ਸਕਾਲਰਸ਼ਿਪ ਦਾ ਇਮਤਿਹਾਨ ਆ, ਮੈਂ ਜਿਹੜਾ ਨਾ ਅਗਲੇ 'ਚ ਨਹੀਂ ਆ ਸਕਦਾ। ਉਹਨੇ ਕਿਹਾ ਉਸ ਤੋਂ ਅਗਲੇ 'ਚ ਆ ਜਾਓ। ਉਸ ਤੋਂ ਅਗਲੇ 'ਚ ਯਾਨੀ ਕਿ ਇੱਕ ਪ੍ਰੋਗਰਾਮ ਦੀ ਰਿਕਾਰਡਿੰਗ ਹੋਈ ਸੀ, ਉਹਦੇ 'ਚ ਇੱਕ ਬੀਬੀ ਜਿੱਤ ਚੁੱਕੀ ਸੀ, ਤੇ ਸਾਡੇ ਕਾਲਜ ਦੇ ਨਾ ਖੁਰਮ ਸ਼ਹਿਜ਼ਾਦ ਸਾਡੇ ਕਲਾਸ ਫੈਲੋ ਸੀ, ਉਹ ਹਰੇ ਸੀ ਉਹਦੇ 'ਚ। ਹੈਂ, ਦੋ ਲੋਕ ਹੁੰਦੇ ਸੀ? ਨਹੀਂ, 4 ਹੁੰਦੇ ਸੀ, ਔਰ ਯਾਨੀ ਕਿ ਹੋਰ ਵੀ ਸੀ 2 ਬੰਦੇ, ਲੇਕਿਨ ਉਹਨਾਂ ਦਾ ਨਹੀਂ ਮੈਨੂੰ ਪਤਾ। ਵੀ ਜਿਹੜੀ ਜਿੱਤੀ ਸੀ ਨਾ ਬੀਬੀ, ਉਹ ਯੂਨੀਵਰਸਿਟੀ ਦੀ ਸੀ ਕਿਤੇ ਦੀ, ਲੇਕਿਨ ਜਿਹੜਾ ਇੱਕ ਹਰਨੇ ਵਾਲਾ ਸਾਡਾ ਰਾਵੀਅਨ ਸੀ, ਉਹੀ 4 ਬੰਦੇ ਬੈਠਦੇ ਸੀ। 4 ਬੰਦੇ ਬੈਠਦੇ, ਚਾਰਾਂ ਕੋਲ ਸਵਾਲ ਚਾਰਾਂ ਤੋਂ। ਹਾਂ, ਸਾਡੇ ਤੋਂ ਪਹਿਲੀ ਰਿਕਾਰਡਿੰਗ 'ਚ ਨਾ ਉਹਨਾਂ 'ਚੋਂ ਯਾਨੀ ਕਿ ਇਸ ਤਰ੍ਹਾਂ ਫਿਰ ਉਹਦੇ 'ਚ ਵੀ ਹੁੰਦਾ ਸੀ ਨਾ ਵੀ ਜਿਹੜਾ ਜਿੱਤ ਗਿਆ 3 ਵਾਰੀ ਆਉਂਦਾ ਸੀ। ਅੱਛਾ, ਠੀਕ। ਹਾਂ, ਉਹ ਭਾਈ ਜਦੋਂ ਹਲੇ ਕਿ ਅੱਛੀ ਤਿਆਰੀ ਸੀ ਉਹਦੀ, ਲੇਕਿਨ ਅਸੀਂ ਤਾਂ ਫਿਰ ਅਗਲੇ ਪ੍ਰੋਗਰਾਮ 'ਚ ਫੈਟਾ ਨਹੀਂ ਖਾਣ ਦਿੱਤਾ ਅਸੀਂ ਜਦ। ਫਿਰ ਉਹਦੇ ਨਾਲ ਖੁਰਮ ਨਾਲ ਬੜੀ ਮੇਰੀ ਦੋਸਤੀ, ਉਹ ਬੜੇ ਇਸ ਚੀਜ਼ 'ਤੇ ਸੀ ਵੀ ਉਹ ਕਹਿੰਦਾ ਵੀ ਭਾਈ ਦਾ ਬਦਲਾ ਲਿਆ ਜਿਹੜਾ ਵਾ। ਉਹਨੇ ਬੜੇ HSN ਦੇ ਪੜ੍ਹੇ ਹੋਏ ਸੀ ਬੜੇ, ਫਿਰ ਜਿੰਨੇ ਵੀ HSN ਦਾ ਗਰੁੱਪ ਸੀ ਉਹਨਾਂ ਦਾ ਕਰਕੇ ਨਾ ਮੇਰੀ ਦੁਆ ਸਲਾਮ, ਵਰਨਾ ਸਾਡਾ ਤਾਂ ਕਿੱਥੇ ਉਹਨਾਂ ਨਾਲ ਇੰਟਰੈਕਸ਼ਨ ਸੀ। ਅਤੇ ਉਹ ਹੋਇਆ, ਅਤੇ ਅਗਲੀ ਵਾਰੀ ਫਿਰ ਨਾ ਅਗਲੇ ਪ੍ਰੋਗਰਾਮ 'ਚ ਚਲੇ ਗਏ। ਉਦੋਂ ਪਹਿਲਾਂ ਜਿੱਤ ਲਿਆ। ਜਦੋਂ ਅਗਲੇ 'ਚ ਗਏ ਨਾ, ਫਿਰ ਤਾਂ ਅਸੀਂ ਐਨ ਤਿਆਰੀ ਕਰਕੇ ਗਏ ਨਾ ਵੀ ਅੱਜ ਸਵਾਲ ਕੋਈ ਰਵੇ ਨਾ, ਵੀ ਇਹ ਨਹੀਂ ਸੀ ਵੀ ਹਰਿਆਣਾ ਜਿੱਤਣ ਵਾਲਾ ਨਹੀਂ ਸੀ। 36 ਸਵਾਲਾਂ 'ਚੋਂ ਨਾ 3 ਮਿੰਟਾਂ 'ਚ 33 ਦੇ ਜਵਾਬ ਦਿੱਤੇ। ਇੱਕ ਸਵਾਲ 'ਚ ਮੇਰੀ ਜ਼ਬਾਨ ਜਵਾਬ ਆਉਂਦਾ ਸੀ, ਅੜ ਰਹੀ ਸੀ, ਮੈਂ ਕਿ ਜਾਣ ਦਿਓ। ਇੱਕ ਮੈਂ ਸੁਣ ਨਹੀਂ ਸਕਿਆ ਸੀ ਸਵਾਲ, ਵੀ ਜਾਣ ਦਿਓ, ਦੁਬਾਰਾ ਨਹੀਂ ਰਿਪੀਟ ਕੀਤਾ। ਤੀਸਰਾ ਜਿਹੜਾ ਸੀ ਉਹਦਾ ਲੰਬਾ ਜਵਾਬ ਸੀ, ਵੀ ਇਸ਼ਾਰੇ ਨਾਲ ਹੀ, ਬੋਲਣ ਵਾਲਾ ਨਹੀਂ। ਬਲਕਿ ਉਹਦੇ ਹੀ ਤੇ ਇੱਕ ਹੋਇਆ ਇਸ ਤਰ੍ਹਾਂ ਕਿ 3 ਮਿੰਟਾਂ ਦੇ ਵਿੱਚ ਮੈਕਸਿਮਮ ਸਵਾਲਾਂ ਦੇ ਜਵਾਬ ਦੇਣੇ ਸੀ। ਹਾਂ, ਇਹ ਨਹੀਂ ਸੀ ਵੀ 10 ਪੁੱਛਣੇ ਆ। ਨਹੀਂ, ਜਿੰਨੇ ਵੀ ਪੁੱਛੇ ਜਾ ਸਕੇ। ਬਲਕਿ 3 ਮਿੰਟਾਂ 'ਚ 33 ਜਵਾਬ। ਹਾਂ, ਬਲਕਿ ਉਹਦੇ 'ਚ ਹੋਇਆ ਇਸ ਤਰ੍ਹਾਂ ਕਿ ਪੁੱਛਦਾ ਕੌਣ ਸੀਗਾ? ਨਈਮ ਬੁਖਾਰੀ ਸਾਹਿਬ। ਤੇ ਉਹਨਾਂ ਨੇ ਨਾ ਨਈਮ ਬੁਖਾਰੀ ਉਹਨਾਂ ਨੇ ਜਦੋਂ ਕੀਤਾ ਨਾ ਸਵਾਲਾਂ ਵਾਲਾ ਸ਼ੁਰੂ, ਉਹਨਾਂ ਦਾ ਮਾਈਕ ਜਦੋਂ ਬੰਦ ਹੁੰਦਾ ਸੀ ਨਾ, ਮੇਰਾ ਚਾਲੂ ਹੁੰਦਾ ਸੀ। ਮੈਂ ਉਹ ਸਵਾਲ ਅੱਧਾ ਕਰਦੇ ਸੀ ਤੇ ਮੈਂ ਜਵਾਬ ਦੇ ਦਿੰਦਾ ਸੀ, ਤੇ 46 ਸੈਕਿੰਡਾਂ 'ਚ ਮੈਂ ਨਾ 14 ਸਵਾਲਾਂ ਦੇ ਜਵਾਬ ਜਿਹੜੇ ਨਾ ਦੇ ਚੁੱਕਿਆ ਸੀ। ਲੇਕਿਨ ਰਿਕਾਰਡ ਇੱਕ ਨਹੀਂ ਹੋਇਆ ਸੀ। ਅੱਛਾ, ਉੱਥੇ 140 ਸੀ, ਲੇਕਿਨ ਉੱਥੇ ਪਿੱਛੇ ਪ੍ਰੋਡਿਊਸਰ ਚੌਕਦੇ ਨਾਲ ਆਏ ਉੱਪਰੋਂ, ਉਹਨੇ ਕਿਹਾ ਜੀ ਜਵਾਬ ਕੋਈ ਨਹੀਂ ਹੈ। ਨਹੀਂ ਬੁਖਾਰੀ ਸਾਹਿਬ ਨੂੰ ਕਹਿੰਦੇ ਵੀ ਇੱਕ ਤਾਂ ਮੈਨੂੰ ਪਿਲਾਓ ਪਾਣੀ ਹੈ, ਤੇ ਮੈਨੂੰ ਕਹਿੰਦੇ ਵਕਾਰ ਸਾਹਿਬ ਘਬਰਾਓ ਨਾ, ਜਿਤਨੇ ਸਵਾਲ ਕਹੋਗੇ ਉਤਨੇ ਹੋ ਜਾਣਗੇ, ਪਰ ਮੇਰਾ ਸਵਾਲ ਮੁਕੰਮਲ ਜਿਹੜਾ ਵਾ ਨਾ ਹੋ ਲੈਣ ਦਿਓ। ਤੇ ਖੈਰ ਜਦੋਂ ਮੈਂ ਉਹ ਜਿੱਤਿਆ ਨਾ, ਰਿਕਾਰਡ ਬਣ ਗਿਆ ਉਸ ਪ੍ਰੋਗਰਾਮ ਦਾ, ਤੇ ਉਹ ਕਹਿੰਦੇ ਵੀ ਕਿਤਾਬਾਂ ਦਿੰਦੇ ਸੀ 12 ਇਨਾਮ 'ਚ ਸਿਰਫ। ਹਾਂ,
ਤੇ ਉਹ ਜਦੋਂ ਉਹਨਾਂ ਨੇ ਕਿਹਾ ਨਾ ਵੀ ਆ ਕਿਤਾਬਾਂ ਫੜ ਲਓ, ਮੈਂ ਕਿਹਾ 1 ਮਿੰਟ ਠਹਿਰੋ। ਰਾਣਾ ਸਾਹਿਬ ਛਾਪਰ ਨਾਲ ਲੈ ਕੇ ਮੈਂ ਛਾਪਰ ਨਾਲ ਲੈ ਕੇ ਗਿਆ ਸੀ, ਫਾਈਲ ਚੋਂ ਕੱਢਿਆ ਵੱਡਾ ਸਾਰਾ ਛਾਪਰ, ਮੈਂ ਕਿਹਾ ਇਹਦੇ ਚ ਪਾ ਦਿਓ। ਅਜੀ ਹੈ ਅਜੀ ਹੈ ਅਜੀ। 12 ਸੀ ਦੁਆ ਮੰਗਣ ਲੱਗਿਆ, ਛਤਰੀ ਲੈ ਕੇ ਗਏ। ਵਾਹ ਵਾਹ ਤੇ ਉਹ ਮੈਨੂੰ ਕਹਿੰਦੇ ਵੀ ਸ਼ੌਕਤ ਸਾਹਿਬ ਕਹਿੰਦੇ ਵੀ ਤੁਹਾਨੂੰ ਆਪਣੇ ਜਿੱਤਣ ਦਾ ਅੱਜ ਐਡਾ ਯਕੀਨ ਸੀ ਵੀ? ਮੈਂ ਕਿਹਾ ਜਿੰਨਾ ਸੂਰਜ ਮਸ਼ਰਕੋਂ ਨਿਕਲਦਾ ਇੰਨਾ ਹੀ ਯਕੀਨ ਸੀ, ਅੱਜ ਨਹੀਂ ਮੈਂ ਕਿਹਾ ਜਿਹੜਾ। ਹਾਂ ਤੇ ਤੀਸਰਾ ਨਲਾਮ ਘਰ ਵਾਲੀ ਫੇਰ ਰਹਿ ਹਾਂ ਗਈ। ਮੈਂ ਤਾਂ ਤੁਸੀਂ ਐਵੇਂ ਕਹਿਤਾ, ਮੈਂ ਕਹਿਣਾ ਸੀ ਵੀ ਗੱਲ ਇਹ ਹੈਗੀ ਆ ਕਰਦੇ ਆ ਵੀ ਮੈਂ ਹੁਣ ਤੁਹਾਨੂੰ ਛੋਟੇ ਨਾਲ ਪੁੱਛਿਆ ਵੀ ਨਿਲਾਮ ਘਰ ਦਾ ਦੱਸੋ। ਨਾ ਕਰਦਾ ਵੀ ਵੈਸੇ। ਅੱਛਾ ਇਹਦਾ ਨਾ ਇਹਦਾ ਨਹੀਂ ਤਾਂ ਤੁਸੀਂ ਕਹੋ ਵੀ ਤੁਸੀਂ ਆਪੇ ਹੀ ਕਰਨੇ, ਸਾਡੇ ਸਵਾਲਾਂ ਦੇ ਜਵਾਬ ਨਹੀਂ ਅੱਛਾ ਦੇਣੇ। ਇਹਦਾ ਵੀ ਹਲੇ ਤਾਂ ਐਸੇ ਸਵਾਲ ਆਣੇ ਆ ਅੱਛਾ ਵੀ ਜਿਹੜਾ ਨੀਮ ਭਰ ਰਹੇ ਆ ਨਾ। ਅੱਛਾ ਤੇ ਤੀਸਰਾ ਪ੍ਰੋਗਰਾਮ ਮੈਂ ਜਦੋਂ ਕੀਤਾ ਨਾ, ਹਾਲੇ ਕਿ ਮੈਨੂੰ 2 ਕੁ ਦਿਨ ਬੁਖਾਰ ਚੜਿਆ ਰਿਹਾ ਸੀ, ਤੇ ਫਿਰ ਮੇਰੇ ਦੋਸਤ ਜਿਹੜੇ ਤਾਰਕ ਸਾਹਿਬ ਉਹ ਨਾ ਫੌਤ ਹੋ ਗਏ। ਬਹੁਤ ਮੈਂ ਕਹਿੰਦਾ ਕਿ ਬੜੇ ਵੱਡੇ ਇਨਸਾਨ, ਜਿਹੜਾ ਨਾ ਬਥੇਰੇ ਸੈਕਟਰੀ ਸੁਕਟਰੀ ਵੀ ਹੋਏ ਆ, ਬੜੇ ਯਾਨੀ, ਲੇਕਿਨ ਉਹ ਇਨਸਾਨ ਦੇ ਹਿਸਾਬ ਨਾਲ ਬਹੁਤ ਤਕੜੇ ਬੰਦੇ ਸੀ। ਉਹਨਾਂ ਨੇ 2 ਦਿਨ ਨਾ ਅਖਬਾਰ ਪੜ੍ਹ ਕੇ ਮੈਨੂੰ ਨਾ ਸੁਣਾਇਆ। ਮੈਨੂੰ ਬੜਾ ਬੁਖਾਰ ਸੀ ਵੀ ਸਵਾਲਾਂ ਦੇ ਵੀ, ਯਾਨੀ ਕਿ ਜਿਹੜਾ ਵਾ ਨਾ ਵੀ ਉਹਦੇ ਤੋਂ ਮੈਨੂੰ ਯਾਨੀ ਕਿ ਇੰਨੀ ਤਿਆਰੀ ਉਹਨਾਂ ਨੇ ਨਾ ਮੇਰੀ ਕਰਵਾਈ। ਉਦੋਂ ਵੀ ਮੈਂ ਜਿੱਤ ਗਿਆ। ਉਸ ਤੋਂ ਬਾਅਦ ਮੈਂ 2 ਪ੍ਰੋਗਰਾਮ ਹਾਰਿਆ, ਤੇ 1 ਪ੍ਰੋਗਰਾਮ ਜਿਹੜਾ ਹਾਰਿਆ ਸੀ ਨਾ, ਉਹਦੇ 'ਚ ਜਿਹੜੇ ਹੈ ਸੀ ਉਦੋਂ ਨਈਮ ਬੁਖਾਰੀ ਛੁੱਟੀ 'ਤੇ ਸੀ, ਤੇ ਜਿਹੜੇ ਕੰਪੇਅਰ ਸੀ ਬੜੇ ਮਸ਼ਹੂਰ ਬੰਦੇ ਆ, ਮੇਰੀ ਉਹਨਾਂ ਨਾਲ ਲੜਾਈ ਹੋ ਗਈ ਸੀ। ਆਸਨ ਇਕਬਾਲ ਸਾਹਿਬ ਇਹ ਆਏ ਸੀ ਤਾਜ਼ਾ ਪੜ੍ਹ ਕੇ ਉਦੋਂ, ਇਕਬਾਲ ਸਾਹਿਬ। ਕਿਉਂਕਿ ਉਦੋਂ ਇਹਨਾਂ ਦਾ ਤਾਰਫ ਇਹੀ ਸੀ ਵੀ ਉਹ ਆਪਾ ਫਾਤਮਾ ਦੇ ਬੇਟੇ ਆ, ਤੇ ਉਹ ਜਮਾਤ ਇਸਲਾਮੀ ਦੀ ਕਾਫੀ ਯਾਨੀ ਕਿ ਜਿਹੜਾ ਨਾ ਉਹਨਾਂ ਦਾ ਹੈ ਸੀ। ਤੇ ਮੇਰਾ ਖਿਆਲ ਸੀ ਵੀ ਇਹਨਾਂ ਨੇ ਸਵਾਲ ਮੈਨੂੰ ਨਾ ਥੋੜੇ ਪੁੱਛੇ ਆ, ਇਹਨਾਂ ਦੀ ਸਪੀਡ ਸਲੋ ਸੀ, ਮੈਂ ਇਸ ਵਜ੍ਹਾ ਤੋਂ ਹਾਰਿਆ ਵਾਂ। ਤੇ ਸ਼ੌਕਤ ਇਹਨਾਂ ਨੂੰ ਲੱਗਿਆ, ਉਹਨਾਂ ਨੇ ਕਿਹਾ ਵੀ ਤੁਹਾਨੂੰ ਫਿਰ ਕਿਸੇ ਹੋਰ ਪ੍ਰੋਗਰਾਮ 'ਚ ਬੁਲਾ ਲਾਂਗੇ। ਹੈਂ, ਮੈਂ ਕਿਹਾ ਜੀ ਇਹ ਬੰਦਾ ਨਹੀਂ ਠੀਕ ਹੈ ਜਿਹੜਾ ਨਾ, ਇਹਨੇ ਸਵਾਲ ਬਹੁਤ ਹੌਲੀ ਨਾ ਪੁੱਛੇ। ਉਸ ਤਰ੍ਹਾਂ ਹੀ ਇੱਕ ਹੋਰ ਪ੍ਰੋਗਰਾਮ 'ਚ ਉਦੋਂ ਤਾਂ ਫਿਰ ਐਵੇਂ ਹੀ ਉਹਨੂੰ ਬੰਦਾ ਨਹੀਂ ਲੱਭਿਆ ਸੀ। ਇੱਕ ਦਿਨ ਦੇ ਨੋਟਿਸ 'ਤੇ ਉਹਨਾਂ ਨੇ ਕਿਹਾ ਵੀ ਸਵੇਰੇ ਸਾਡੇ ਕੋਲ ਬੰਦਾ ਨਹੀਂ ਹੈ ਤੇ ਆ ਜਾਓ। ਮੈਂ ਕਿਹਾ ਜੀ ਹਰਨਾ ਵਾ। ਉਹਨੇ ਕਿਹਾ ਵੀ ਕੋਈ ਨਹੀਂ, ਤੁਹਾਨੂੰ ਹੋਰ ਕਿਤੇ ਮੌਕਾ ਦੇ ਦਿਆਂਗੇ, ਪਰ ਹੁਣ ਸਾਡਾ ਤਾਂ ਖਾਤਾ ਤਾਂ ਪੂਰਾ ਕਰੋ ਨਾ। ਅਸੀਂ ਚਲੇ ਗਏ, ਖੈਰ ਹਾਰੇ। ਅੱਛਾ ਮੈਨੂੰ ਇਹ ਦੱਸੋ ਵੀ ਪੀਟੀਵੀ ਦੇ ਉੱਤੇ ਜਦੋਂ ਤੁਸੀਂ ਜਾਂਦੇ ਸੀ ਉਹਦੇ ਨਹੀਂ ਚੈੱਕ ਮਿਲਦੇ ਸੀ? ਉਹਦਾ ਨਹੀਂ ਚੈੱਕ ਚੁੱਕ ਨਹੀਂ, ਉਹ ਬਲਕਿ ਕਹਿੰਦੇ ਸੀ 3 ਦਫਾ ਜਿੱਤਣ ਵਾਲੇ ਨੂੰ ਇਨਸਾਈਕਲੋਪੀਡੀਆ ਦੇਵਾਂਗੇ, ਲੇਕਿਨ ਉਹ ਕੋਈ ਨਹੀਂ ਦਿੱਤੇ। ਬਰਟਨ ਉਹ ਕੋਈ ਨਹੀਂ ਦਿੱਤਾ, ਕੋਈ ਨਹੀਂ ਸੀ। ਬਸ ਉਹ ਕਿਤਾਬਾਂ 12 ਦੀਆਂ 36 ਹੈਂ ਬਾਕੀ। ਹਾਂ, ਤੇ ਬਾਕੀ ਸ਼ੌਕਤ ਸਾਹਿਬ ਨਾਲ ਦੋਸਤੀ ਬਾਅਦ ਵਿੱਚ ਵੀ ਅੱਲਾ ਜੰਨਤ ਬਖਸ਼ੇ। ਜਦੋਂ ਮੈਂ NCA ਸੀ ਤੇ ਬਹੁਤ ਏਜ ਹੋ ਗਈ ਸੀ, ਮੈਨੂੰ ਦੇਖਦੇ ਉਹਨਾਂ ਦਾ ਤਕੀਆ ਕਲਾਮ ਹੁੰਦਾ ਸੀ, ਜਾਨੀ ਦੇਖ ਕੇ ਕਹਿੰਦੀ ਜਾਨੀ ਕਿੱਧਰ ਗਾਇਬ ਰਿਹਾ ਇਤਨਾ ਅਰਸਾ। ਉਹਨਾਂ ਦੇ ਬੇਟੇ ਬਾਸਤ ਜ਼ੈਨ ਸਾਹਿਬ ਜਿਹੜੇ ਆ, ਤੌਸੀਫ ਜ਼ੈਨ ਸਾਹਿਬ ਬੜੇ। ਅੱਛਾ ਤੁਸੀਂ ਗੱਲ ਕਰ ਰਹੇ ਨਿਲਾਮ ਘਰ ਦੀ? ਅੱਛਾ ਸ਼ੁਕਰ, ਹਾਂ ਯਾ ਅੱਲਾ ਤੇਰਾ ਸ਼ੁਕਰ। ਹਾਂਜੀ, ਨਿਲਾਮ ਘਰ ਦਾ ਜਦੋਂ ਹੋਇਆ ਨਾ, ਇੱਕ ਦਫਾ ਤਾਂ ਬੜੀ ਤਿਆਰੀ, ਬਲਕਿ ਉਦੋਂ ਲਾਹੌਰ ਨਵਾਂ ਹੀ ਸ਼ਿਫਟ ਹੋਇਆ ਸੀ, ਤੇ ਉਦੋਂ ਅਸੀਂ ਨਾ ਚਲੇ ਗਏ ਵੀ ਪਾਸ ਜਿਹੜਾ ਵਾ ਨਾ, ਯਾਨੀ ਫਸਟ ਈਅਰ ਨਹੀਂ ਉਦੋਂ 4th ਈਅਰ ਸੀ ਮੈਂ। ਅੱਛਾ 4th ਈਅਰ। ਤੇ ਸਾਡੇ ਬਲਕਿ 4th ਈਅਰ ਦਾ ਵੀ ਆਖਰ ਸੀ, ਸਾਡੇ ਇਮਤਿਹਾਨ ਹੋਣ ਵਾਲੇ ਸੀ। ਮੇਰਾ ਆਪਣਾ ਨਹੀਂ ਸੀ ਇਰਾਦਾ, ਭਾਈ ਤਸਨੀਮ ਨੂੰ ਕਾਰਡ ਲਿਆ ਕੇ ਦੇਣਾ ਸੀ, ਤੇ ਇੱਕ ਹੋਰ ਕੋਈ ਸੀ ਕਿਸੇ ਨੂੰ ਹੋਰ ਦੇਣਾ ਸੀ। ਕੀ ਲੈ ਕੇ ਦੇਣਾ ਸੀ? ਪਾਸ ਨਿਲਾਮ ਕਰਦਾ। ਉਹ ਜਿਨ੍ਹਾਂ ਨੂੰ ਦੂਸਰੇ ਨੂੰ ਪਾਸ ਦੇਣਾ ਸੀ ਉਹ ਛੁੱਟੀਆਂ ਹੋ ਗਈਆਂ, ਉਹ ਕਹਿੰਦੇ ਸਾਨੂੰ ਤਾਂ ਹੁਣ ਹੈ ਨਹੀਂ, ਤੇ ਭਾਈ ਤਸਨੀਮ ਨੂੰ ਬੰਦਾ ਦੂਸਰਾ ਨਾ ਲੱਭਿਆ। ਉਹਨਾਂ ਨੇ ਕਿਹਾ ਵੀ ਫਿਰ ਆਪਾਂ ਦੋਨੇ ਚੱਲਦੇ ਹਾਂ, ਯਾਨੀ ਕਿ ਕੋਈ ਬਕਾਇਦਾ ਤਿਆਰੀ ਦੇ ਤਹਿਤ ਨਹੀਂ ਗਏ ਉੱਥੇ। ਉਹਨਾਂ ਨੇ ਕਿਹਾ ਵੀ ਜਿਹੜੇ ਵੱਡੇ ਪ੍ਰੋਗਰਾਮ ਲਈ ਆਏ ਆ, ਟੈਸਟ ਦਿੱਤਾ, ਉਹਦੇ 'ਚ ਹੋ ਗਏ। ਉਹ ਫਿਰ ਉਹ ਪੂਰਾ ਸਟਾਲ ਦਾ, ਫਿਰ ਉਹ ਪੂਰੇ ਸਟਾਲ ਦੇ ਜਿਹੜੇ 7-8 ਸਵਾਲ ਸੀ ਪੂਰੇ ਦੱਸ ਗਏ, ਬਲਕਿ ਉਹਦੇ 'ਚ ਆਖਰੀ ਜਿਹੜਾ ਸੀ ਉਹ ਭਾਈ ਤਸਨੀਮ ਨੇ ਦੱਸਿਆ ਸੀ। ਉਹ ਉਦੋਂ ਫਿਰ ਮੈਂ ਪੂਰਾ ਸਟਾਲ, ਮੈਂ ਪਹਿਲਾ ਬੰਦਾ ਸੀ ਜਿਹਨੇ ਲਾਹੌਰੋਂ ਸਟਾਲ ਜਿੱਤਿਆ। ਅੱਛਾ, ਨਹੀਂ ਉਸ ਪ੍ਰੋਗਰਾਮ ਦੇ ਦੋਨੇ ਭਾਈ ਸੀ? ਹਾਂ ਦੋਨੇ ਭਾਈ ਸੀ। ਉਸ ਤੋਂ ਬਾਅਦ ਮੈਂ ਇੱਕ ਪ੍ਰੋਗਰਾਮ ਦੀ ਬੜੀ ਤਿਆਰੀ ਕੀਤੀ, ਜਿਹੜਾ ਅਗਲੇ ਸਾਲ ਵੀ ਇੱਕ ਕਿਸਮ ਦਾ ਕਾਰ ਲਈ ਦੇਣੀ ਤੌਰ 'ਤੇ 14 ਅਗਸਤ ਲਈ, ਬਟ ਲੇਕਿਨ ਉਦੋਂ ਉਹਨਾਂ ਮੈਨੂੰ ਪਾਸ ਹੀ ਨਹੀਂ ਮਿਲਿਆ। ਉਦੋਂ ਨਈਮ ਬੁਖਾਰੀ ਸਾਹਿਬ ਜਿਹੜਾ ਵਾ ਨਾ, ਇਹ ਬਾਹਰ ਗਏ ਸੀ। ਉਦੋਂ ਇਹ ਪਾਸਾਂ ਪੂਸਾਂ ਵਾਲੇ ਸਿਲਸਿਲੇ 'ਚ ਨਾ, ਉਦੋਂ ਵੀ ਇਸ ਤਰ੍ਹਾਂ ਹੀ ਬੰਦਾ ਕੋਈ ਨਾ ਕੋਈ ਸ਼ਨਾਸ਼ਾ ਹੀ ਹੋਣਾ ਚਾਹੀਦਾ ਸੀ ਹੈਂ। ਤੇ ਉਹ ਕੋਈ ਨਾ ਗੱਲ ਜਿਹੜੀ ਹੈ ਨਾ ਬਣੀ ਨਾ। ਤੇ ਉਹ ਤਾਰਕ ਅਜ਼ੀਜ਼ ਸਾਹਿਬ ਵੀ ਇਸ ਤਰ੍ਹਾਂ ਅੱਲਾ ਜੰਨਤ ਬਖਸ਼ੇ, ਉਹ ਵੀ ਪਾਸਾਂ ਪੂਸਾਂ ਵਾਲੇ ਸਿਲਸਿਲੇ 'ਚ ਤਿਆਰੀ ਤੂਰੀ ਵਾਲਾ ਕੋਈ ਨਹੀਂ, ਉਹ ਵੀ ਵਾਹ ਯਾਨੀ ਕਿ ਹਿਫਜ਼ ਮਰਾਤਬ ਵੀ ਜਿਹੜਾ ਵਾ ਨਾ ਰੱਖਦੇ ਸੀ। ਤੇ ਉਹ
ਉਦੋਂ ਜੇ ਉਸ ਵਾਰ ਮੈਂ ਜਾਂਦਾ ਨਾ ਤੇ ਯਕੀਨੀ ਤੌਰ ਤੇ ਕਾਰ ਮੈਂ ਜਿਹੜਾ ਵਾ ਨਾ ਜਿੱਤ ਸਕਦਾ। ਸਟਾਲ ਜਿੱਤਿਆ ਸੀ ਉਹਦੇ ਵਿੱਚ ਫਿਰ ਕਿੰਨੇ ਸਵਾਲ ਪੁੱਛੇ ਸੀ ਉਹਨਾਂ ਨੇ? ਉਹਦੇ ਚ 7 ਸਵਾਲ, ਉਹਦੇ ਚ ਕੰਜ਼ੈਕਟਿਵ ਯਾਨੀ ਕਿ ਕੋਈ ਸਵਾਲ ਦੀ ਯਾਨੀ ਕਿ ਤੁਸੀਂ ਗਲਤੀ ਗੁੰਜਾਇਸ਼ ਗਲਤੀ ਦੀ ਨਿਸ਼ਚਿਤ। ਗੁੰਜਾਇਸ਼ ਕੋਈ ਨਹੀਂ। ਵੀ ਸਾਰੇ ਸਵਾਲਾਂ ਦੇ ਸਹੀ ਜਵਾਬ ਦੇਣੇ ਆ ਹਾਂ ਤੇ ਪੂਰਾ ਸਟਾਲ ਹਾਂ, ਉਹ ਤੁਸੀਂ ਇਹ ਲਾ ਲਓ ਵੀ ਜਿਹੜਾ ਮੇਰਾ BSc ਦਾ ਟੈਨਿਓਰ ਸੀ ਨਾ, ਹਾਂ। ਉਹਦੇ ਚ ਮੈਂ 15,000 ਦਾ ਸਟਾਲ ਜਿੱਤਿਆ ਤੇ 15,000 ਉਦੋਂ 15,000 ਕੀ ਸੀ ਉਹਦੇ ਚ? 12,000 ਦੀ ਫ੍ਰਿਜ ਸੀ। ਅੱਛਾ, ਅੱਛਾ ਹੈਂ ਬਾਕੀ ਸਾਈਕਲ ਸੂਕਲ ਹੋਰ ਕੁਛ ਯਾਨੀ ਕਿ ਜਿਹੜਾ ਅੱਜ ਕੱਲ ਦੇ ਤੇ 1.5-2 ਲੱਖ ਵਾਲਾ ਤਾਂ ਅੱਛਾ ਉਹਨਾਂ ਚੀਜ਼ਾਂ ਨਹੀਂ ਦਿੱਤੀਆਂ ਸੀ ਨਹੀਂ, ਚੀਜ਼ਾਂ ਹੀ ਸੀ ਨਾ। ਤੇ ਫ੍ਰਿਜ ਕਿਹਨੂੰ ਦਿੱਤਾ ਫਿਰ? ਫ੍ਰਿਜ ਉਹ ਤਾਂ ਬਿਜਲੀ ਨਹੀਂ ਸੀ ਵੇਚ ਦਿੱਤਾ ਸੀ। ਫਿਰ ਸਾਈਕਲ ਇੱਕ ਭਾਈ ਦੇ ਦੋਸਤ ਦੇ ਬੇਟੇ ਨੂੰ ਗਿਫਟ ਕਰ ਦਿੱਤਾ ਸੀ। ਅੱਛਾ ਹਾਂ ਤੇ ਕੁਝ ਕਿਤਾਬਾਂ ਇਸ ਤਰ੍ਹਾਂ ਹੀ, ਬਾਕੀ ਚੀਜ਼ਾਂ ਗਿਫਟਾਂ 'ਚ ਜਿਹੜੀਆਂ ਨਾ ਚਲੀਆਂ ਗਈਆਂ ਸੀ। ਅੱਛਾ ਯਾਨੀ ਤੁਹਾਨੂੰ ਫ੍ਰਿਜ ਬਚਿਆ ਸੀ, ਫ੍ਰਿਜ ਦੇ ਪੈਸੇ ਹਾਂ ਫ੍ਰਿਜ ਦੇ ਪੈਸੇ ਮੈਨੂੰ ਕਿਆ ਵੇਚੇ। ਵੀ ਘਰ ਨੂੰ ਹਾਂ ਘਰ ਨੂੰ ਬਚੇ। ਪਹਿਲਾ ਨਾਮ, ਹਾਂ ਪਹਿਲੀ ਕਮਾਈ। ਹਾਂ ਪਹਿਲੀ ਕਮਾਈ। ਅੱਛਾ ਇਹ ਜਿਹੜਾ ਰਾਣਾ ਅਸਲਮ ਖਾਂ ਸੀ, ਇਹ ਅਸਲਮ ਖਾਨ ਇਹ ਵਕਾਰ ਕਦੋਂ ਬਣਿਆ? ਇਹ ਅਸਲ 'ਚ 10ਵੀਂ 'ਚ ਨਾ ਸਾਡੀ ਕਲਾਸ 'ਚ 4 ਅਸਲਮ ਸੀ। ਅੱਛਾ ਤੇ ਉਹਨਾਂ ਨੇ ਕਿਹਾ ਵੀ ਜਦੋਂ ਭੇਜਣਾ ਸੀ ਨਾ ਦਾਖਲਾ, ਵੀ ਬਜਾਏ ਦੇ ਕਿ ਹੁਣ ਹਰ ਇੱਕ ਦੇ ਵੱਲ ਦਾ ਨਾਮ ਲਿਆ ਜਾਵੇ, ਉਹਨਾਂ ਨੇ ਕਿਹਾ ਯਾਰ ਤੁਸੀਂ ਆਪਣੇ ਨਾਮ ਦੇ ਨਾਲ ਨਾ ਕੁਛ ਲਾ ਲਓ। ਨਹੀਂ ਮੈਟ੍ਰਿਕ ਚ ਕਹਿੰਦੇ ਵੀ ਹੁੰਦੇ ਸੀ ਵੀ ਤਖੱਲਸ ਲਾ। ਹਾਂ ਉਹ ਜਨਾਬ ਨਾ ਹੁਣ ਕੋਈ ਅੰਜਮ ਹੋ ਗਿਆ, ਕੋਈ ਸ਼ਾਹਦ ਹੋ ਗਿਆ। ਤੇ ਵੈਸੇ ਪਹਿਲੋਂ ਮੇਰਾ ਦਿਲ ਤਾਂ ਬੜਾ ਇਸ ਤਰ੍ਹਾਂ ਦਾ ਸੀ ਵੀ ਅਸਲਮ ਖਾਂ ਨਹੂਸਤ, ਅਸਲਮ ਖਾਂ ਮਜਰੂ ਜਾਂ ਇਸ ਤਰ੍ਹਾਂ ਦਾ ਕੋਈ ਜਿਹੜਾ ਇਹ ਲਿਖਣ ਦਾ ਸੀ? ਹਾਂ ਕਿਉਂ? ਵੀ ਇਹ ਲੱਗ ਜਾਵਾ ਅਸਲਮ ਖਾਨ ਬੜਾਇਆ ਜੀ ਲਿਖਦਾ ਅਸਲਮ ਖਾਨ ਬੜਾਇਆ ਜਾਂ ਨਹੀਂ ਸੀ, ਅਸਲ ਸੀਗਾ। ਹਾਂ ਤੁਸੀਂ ਜਾਣਦੇ ਸੀ ਵੀ ਜੋ ਹੈ ਨਾ ਕੁਛ ਨਾ ਆਇਆ ਬਸ ਐਨ ਟਾਈਮ ਜੇ ਤੇ ਕੋਈ ਆਇਆ ਨਹੀਂ ਬਸ ਉਹ ਮੈਂ ਉਹ ਕਹਿੰਦੇ ਵੀ ਹਾਂ ਜੀ ਖਾਨ ਸਾਹਿਬ ਤੁਸੀਂ ਫਾਈਨਲ ਕੀਤਾ, ਮੇਰੇ ਕੋਲ ਨਹੀਂ। ਮੈਂ ਕਿਹਾ ਅਸਲਮ ਖਾਨ ਵਕਾਰ ਹੈ। ਅੱਛਾ ਵਕਾਰ ਤੋਂ ਬਾਅਦ ਫਿਰ ਤੁਸੀਂ ਕਿਧਰੇ ਫਿਰ ਸਾਡਾ ਵਕਾਰ ਮਜਰੂ ਹੋ ਗਿਆ ਉਸ ਦਿਨ ਤੋਂ ਬਾਅਦ। ਅੱਛਾ ਫਿਰ ਤੁਸੀਂ ਕਿਧਰੇ ਜਿਗਰ ਵੀ ਬਣੇ? ਉਹ ਜਿਗਰ ਤਾਂ ਅੱਲਾ ਜੰਦ ਬਖਸ਼ੇ ਅਸ਼ਫਾਕ ਸੀ ਨਾ ਦੋਸਤ ਜਿਹੜਾ, ਉਹ ਅਸਲ 'ਚ ਨਾ ਲਾਹੌਰ ਜਦੋਂ ਪੜ੍ਹਦੇ ਸੀ ਨਾ ਅਕਸਰ ਮੁੰਡੇ ਇੱਕ ਦੂਸਰੇ ਨੂੰ ਜਿਗਰੀ ਕਹਿੰਦੇ ਸੀ। ਅੱਛਾ ਉਹ ਆਮਰ ਜਾਨੀ ਜਿਗਰ ਨਹੀਂ, ਸਾਡੇ ਜਿਗਰ ਜ਼ਿਆਦਾ ਚੱਲਦਾ ਸੀ, ਜਾਨੀ ਘੱਟ। ਤੁਹਾਡਾ ਨਾਮ ਜਿਹੜਾ ਪਿੰਡ ਹੀ ਸੁਣਿਆ ਸੀ ਨਾ ਅਸਲਮ ਜਿਗਰ ਹੀ। ਹਾਂ ਜਿਗਰ, ਉਹ ਮੈਂ ਇੱਥੇ ਕਹਿੰਦਾ ਸੀ ਨਾ ਇਹਨਾਂ ਨੂੰ ਹਾਂ ਜਿਗਰ ਚੱਲੀਏ, ਜਿਗਰ ਕਰੀਏ। ਅਸ਼ਫਾਕ ਨੇ ਮੇਰਾ ਨਾਂ ਜਿਗਰ ਪਾਤਾ। ਅੱਛਾ ਤੁਸੀਂ ਆਪ ਜਿਗਰ ਲਫ਼ਜ਼ ਯੂਜ਼ ਕਰਦੇ? ਹਾਂ ਉਹਦੇ ਕਰਕੇ ਨਾ। ਅੱਛਾ ਜਿਗਰ ਵੀ ਹੈ ਜੀ। ਹਾਂ ਅੱਛਾ ਜੀ ਰਾਣਾ ਸਾਹਿਬ, ਇਹ ਤਾਂ ਚਲੋ ਥੋੜੀ ਜਿਹੀ ਉਹ ਹੋ ਗਈ ਲਾਈਫ ਵਾਲੀ ਗੱਲਬਾਤ। ਤੁਸੀਂ ਫਿਲਮ ਵੀ, ਤੁਸੀਂ ਸ਼ਾਰਟ ਫਿਲਮ ਵੀ ਬਣਾਈ, ਉਹਦਾ ਕੋਈ ਤਜ਼ਕਰਾ? ਉਹ ਸ਼ਾਰਟ ਫਿਲਮ ਦਾ ਤਾਂ ਇਸ ਤਰ੍ਹਾਂ ਹੋਇਆ ਕਿ ਮੇਰੇ ਕਲਾਸ ਫੈਲੋ ਵੀ ਹੈ ਤੇ ਉਸਤਾਦ ਵੀ ਆ ਬਲਾਲ ਸੂਫੀ ਸਾਹਿਬ, ਅੱਜ ਕੱਲ੍ਹ ਨਾ ਮਲਟੀਮੀਡੀਆ ਦੇ ਹੈਡ ਆ। ਕਿੱਥੇ? NCA 'ਚ। ਤੇ ਇੱਕ ਯਾਸਰ ਸਾਹਿਬ ਸਾਡੇ ਟੀਚਰ ਆ, ਉਹ ਵੀ ਮਲਟੀਮੀਡੀਆ ਦੇ ਉਸਤਾਦ ਆ, ਤੇ ਉਹਨਾਂ ਕੋਲ ਪੰਜਾਬ ਯੂਨੀਵਰਸਿਟੀ 'ਚ ਨਾ ਫਿਲਮ ਪੜ੍ਹੀ ਸੀ। ਉਹਨਾਂ ਨੇ ਨਾ ਪ੍ਰੋਜੈਕਟ ਕੀਤਾ। ਬਲਾਲ ਸਾਹਿਬ ਦੀ, ਸੂਫੀ ਸਾਹਿਬ ਦੀ ਇਹ ਆ ਕਿ ਉਹ ਕੋਈ ਨਵਾਂ ਐਕਸਪੈਰੀਮੈਂਟ ਕਰਨ ਦੇ ਬੜੇ ਚੱਕਰ 'ਚ ਹੁੰਦੇ ਆ। ਉਹਨਾਂ ਨੇ ਪੜ੍ਹਿਆ ਵੀ ਨਾ ਇੱਕ ਰਸ਼ੀਅਨ ਨੇ ਜੀ ਬਗੈਰ ਕਿਸੇ ਕੱਟ ਤੋਂ ਨਾ ਇੰਨੇ ਘੰਟੇ ਦੀ ਫਿਲਮ ਬਣਾਈ। ਉਹਨਾਂ ਨੇ ਕਿਹਾ ਜੀ ਸਿੰਗਲ ਸ਼ਾਟ ਜਿਹੜਾ ਨਾ ਪ੍ਰੋਜੈਕਟ ਕੀਤਾ ਜਾਏ। ਉਹ ਸਕ੍ਰਿਪਟ ਲੈ, ਉਹ ਕਹਿੰਦੇ ਇਸ ਤਰ੍ਹਾਂ ਕਰਕੇ ਬੰਦਾ ਚਾਹੀਦਾ ਵਾ ਕੋਈ 40-45 ਸਾਲ ਦਾ। ਯਾਰ ਇਹ ਗੱਲ ਨਹੀਂ ਮਗਰੋਂ ਲੈ ਲਈ, ਤਾਸ਼ 'ਚ ਬੰਦਾ ਚਾਹੀਦਾ, ਹਾਂ ਖਾਲਾ ਨੂੰ ਨਿਆਣਾ ਚਾਹੀਦਾ ਹੈ। ਬਸ ਜਿੱਥੇ ਵੀ ਐਡਜਸਟ ਹੋਏ, ਖਾਲਾ ਨੂੰ ਇੱਕ ਨਿਆਣਾ ਚਾਹੀਦਾ ਜੀ, ਅਸਲਮ ਦੇ ਦੋ, ਤਾਸ਼ 'ਚ ਬੰਦਾ ਚਾਹੀਦਾ, ਅਸਲਮ ਆ ਜਾਵੇ ਜੀ। ਇੱਥੇ ਵੀ ਰਾਮ ਸ਼ੌਕਤ ਜ਼ੈਨਲ ਆਬਦੀਨ ਨੇ ਕਿਹਾ ਬੰਦਾ ਘਟ ਗਿਆ, ਸੌਕੇ ਆ ਗਏ ਹੀ ਚਲੋ। ਉਹ ਜਿਸ ਤਰ੍ਹਾਂ ਸਟੱਪਣੀ ਨਹੀਂ ਹੁੰਦੀ ਹੈ ਨਹੀਂ ਕੋਈ ਨਹੀਂ ਕਹਿ ਦਿੰਦੇ ਖੈਰ ਸਟੱਪਣੀ ਨਹੀਂ ਯਾਰ, ਅੱਲਾ ਨੇ ਤੁਹਾਨੂੰ ਇੰਨੇ ਬੰਦਿਆਂ ਦੀ ਜ਼ਰੂਰਤਾਂ ਪੂਰੀਆਂ ਕਰਨੀਆਂ। ਹਾਂ ਉਹ ਨਹੀਂ, ਉਹ ਵੀ ਬੜੇ ਕੰਮ ਦੀ ਹੁੰਦੀ ਹੈ ਸਟੱਪਣੀ, ਬਹੁਤ। ਜੇ ਨਾ ਹੋਵੇ ਤਾਂ ਤੁਸੀਂ ਜੰਗਲ 'ਚ ਹੀ ਰਹਿ ਜਾਂਦੇ। ਸਟੱਪਣੀ ਐਵੇਂ ਨਹੀਂ ਹੈ ਤੇ ਉਹ ਸਟੱਪਣੀ ਲਫ਼ਜ਼ ਸਹੀ ਹੈ ਜੀ, ਇਹ ਲਫ਼ਜ਼ ਕੁਝ ਹੋਰ, ਲਫ਼ਜ਼ ਹੋਰ ਆ, ਲੇਕਿਨ ਸਾਡੇ ਆਮ ਫਹਿਮ 'ਚ ਜਿਹੜਾ ਪੰਜਾਬੀ 'ਚ ਇਹੀ ਚੱਲਦਾ ਨਾ। ਬਾਕੀ ਜੋ ਮਰਜ਼ੀ ਕਰਦੇ ਰਹੋ। ਉਹ ਗੱਲ ਜਿਹੜੀ ਸ਼ਾਰਟ ਫਿਲਮ ਦੀ ਹੋ ਰਹੀ ਸੀ, ਉਹ ਹੁਣ ਆ ਗਏ ਮਗਰ ਮਕੜੇ ਕਰਦੇ ਰਹੇ ਯਾਰ, ਉਹ ਕੋਈ ਐਕਟਰ ਢੂੰढो, ਕੋਈ ਐਕਟਰ। ਬਲਾਲ ਸਾਹਿਬ ਉਰਦੂ ਬੋਲਦੇ ਤੇ ਫੋਨੀ ਹੈ ਉਹਨਾਂ ਦੀ, ਤੇ ਥੋੜਾ ਜਿਹਾ ਰਾਣਾ ਸਾਹਿਬ ਉੱਚਾ, ਉਹ ਕੋਈ ਨਾ ਢੂੰढो यार, कोई
ਘੰਟੇ 2 ਘੰਟੇ 'ਚ ਕੋਈ ਨਾ ਯਾਨੀ ਕਿ ਐਕਟਰ ਢੂੰਡਿਆ ਗਿਆ। ਉਹ ਇੱਕੋ ਦਮ ਕਹਿੰਦੇ ਬਾਬਾ ਜੀ ਆਪ ਨਹੀਂ ਕਰ ਲੈਤੇ? ਕਰ ਲਾਂਗੇ। ਸੰਜੇ ਸੰਘਰਾਣੀਆਂ ਤਾਂ ਤੁਸੀਂ ਬਣੇ ਫਿਰ ਉੱਥੇ ਹਾਂ ਉਹਦੇ ਵਾਲਾ ਗਜਨੀ ਵਾਲਾ ਹੈ, ਉਹ ਕਹਿੰਦੇ ਤੂੰ ਨਹੀਂ ਕਰ ਲੇਗਾ। ਤੇ ਮੈਂ ਕਿਹਾ ਜੀ ਕਰ ਲੈਂਦੇ। ਜੋ ਸ਼ੁਰੂ ਹੋਏ ਰਾਤੀ 9-10 ਵਜੇ, ਸਰਦੀਆਂ ਦੀ ਰਾਤ ਸੀ, ਸਵੇਰ ਯਾਨੀ ਕਿ ਅਜਾਨਾਂ ਹੋ ਗਈਆਂ। ਉਹ ਹੁਣ ਸਾਡਾ ਮਕਾਨ ਸੀ, ਉਹਦਾ ਛੋਟਾ ਜਿਹਾ ਸੀਨ, ਉਹਦੇ 'ਚ ਯਾਨੀ ਕਿ ਜੇ ਕੈਮਰਾ ਕਦੇ ਕਿਚਨ 'ਚ ਲਾਓ, ਕਦੇ ਕਮਰੇ 'ਚ ਲਾਓ। ਜਦੋਂ ਸਵੇਰ ਦਾ ਚਾਨਣਾ ਜਿਹਾ ਹੋਣਾ ਸ਼ੁਰੂ ਹੋ ਗਿਆ ਨਾ, ਮੈਂ ਕਿਹਾ ਸੂਫੀ ਸਾਹਿਬ ਆਪਣਾ ਜਵਾਬ ਆ, ਨੀਂਦ ਬੜੀ ਆ ਰਹੀ ਹੈ, ਬਸ ਇਸ ਦਫਾ ਅਗਰ ਹੋ ਗਿਆ ਨਾ ਠੀਕ ਹੈ। ਉਹ ਕਰ ਜੀ ਉਹ ਕਬੂਲ ਹੋ ਗਿਆ। ਉਹ ਗੱਲ ਆਈ ਗਈ ਹੋ ਗਈ। ਉਹ ਕਿਤੇ ਉਹਨਾਂ ਨੇ ਨਾ ਕਿਤੇ ਇੱਕ ਫਿਲਮ ਫੈਸਟੀਵਲ 'ਚ ਭੇਜੀ, ਉੱਥੇ ਉਹ ਸਕਰੀਨਿੰਗ ਲਈ ਹੋ ਗਈ। ਫਿਰ 5-7 ਫਿਲਮ ਫੈਸਟੀਵਲਾਂ 'ਚ ਨਾ ਹੋ ਗਈ। ਇੰਡੀਆ 'ਚ ਨਾ ਇੱਕ ਊਟੀ ਹੈਗਾ ਵਾ, ਯਾਨੀ ਕਿ ਪਹਾੜੀ ਜਿਹਾ ਇਲਾਕਾ, ਦਾਰਜਲਿੰਗ ਵਾਲੀ ਸਾਈਡ 'ਤੇ, ਉੱਥੇ ਇੱਕ ਫਿਲਮ ਫੈਸਟੀਵਲ ਹੁੰਦਾ ਵਾ। ਵਾਹਵਾ ਸਾਰੀਆਂ ਐਂਟਰੀਆਂ ਉੱਥੇ, ਕੋਈ ਨਾ 800 ਕਿ ਕਿੰਨੀਆਂ ਐਂਟਰੀਆਂ ਸੀ, 1200, 10 ਕੁ ਮੁਲਕਾਂ ਦੀਆਂ, 120 ਨਾ ਸਿਲੈਕਟ ਹੋਈਆਂ ਸਕਰੀਨਿੰਗ ਲਈ। ਅਤੇ 5 ਕੈਟੇਗਰੀਆਂ 'ਚ ਉੱਥੇ ਨਾ ਇਨਾਮ ਸੀ, ਵੀ ਬੈਸਟ ਐਕਟਰ, ਬੈਸਟ ਸਿਨੇਮੈਟੋਗ੍ਰਾਫੀ ਅਤੇ ਸਕ੍ਰਿਪਟ, ਇਸ ਤਰ੍ਹਾਂ ਕਰਕੇ। ਉਹ ਭਾਈ ਬੈਸਟ ਐਕਟਰ ਲਈ ਮੇਰੀ ਨੋਮੀਨੇਸ਼ਨ ਹੋਈ। ਉਹ ਜਦੋਂ ਹੋਈ ਤੇ ਫਿਰ ਉਹ ਉੱਥੇ ਕਾਲਜ 'ਚ ਦੁਬਾਰਾ ਪੋਸਟਰ ਪਾਸ, ਮੈਨੂੰ ਇੱਕ ਦੋਸਤ ਨੇ ਕਿਹਾ, ਉਹਨੇ ਕਿਹਾ ਬੜੇ ਪੋਸਟਰ ਲੱਗੇ ਹੋਏ ਆ ਕਾਲਜ 'ਚ। ਮੈਂ ਤਾਂ ਇੱਥੇ ਆ ਗਿਆ ਸੀ ਰਮੇਸ਼, ਮੈਂ ਕਿਹਾ ਵੀ ਮੈਂ ਕਹਿੰਦਾ ਕੋਈ, ਮੈਂ ਕਿਹਾ ਨਹੀਂ ਹੁਣ ਤਾਂ ਬੜਾ ਅਰਸਾ ਹੋ ਗਿਆ, ਬੜਾ ਅਰਸਾ ਪਹਿਲੇ ਕੀਤੀ ਸੀ। ਉਹ ਫਿਰ ਉਹ ਬਾਅਦ 'ਚ ਕੀਤਾ ਨਾ, ਪਤਾ ਚੱਲਿਆ ਉਹ ਉਹਨਾਂ ਨੇ $500 ਦਾ ਵੀ ਹੈ ਸੀ ਤੇ ਸਰਟੀਫਿਕੇਟ ਵੀ, ਲੇਕਿਨ ਅਸੀਂ ਫਿਰ ਉਹ ਤਰੱਦਦ 'ਚ ਨਹੀਂ ਪਏ ਵੀ $500 ਲੈਣ ਇੰਡੀਆ ਕਿੱਥੇ ਕੌਣ ਜਾਵੇ। ਤੇ ਇਸ ਤਰ੍ਹਾਂ ਯਾਨੀ ਕਿ ਉਹ ਜਿਹੜਾ ਵਾ ਨਾ ਸਾਡਾ ਸ਼ਾਰਟ ਫਿਲਮ ਵਾਲਾ, ਹਰ ਇੱਕ ਬਹੁਤ ਜ਼ਿਆਦਾ ਨਹੀਂ ਸੀ, ਪਤਾ ਨਹੀਂ ਉਹਨੂੰ ਕੀ ਚੀਜ਼ ਬਗੈਰ ਡਾਇਲਾਗ ਹੋ ਗਈ ਨਾ ਜੀ, ਹੋ ਗਈ। ਫਿਰ ਜਿਹੜੇ ਬਾਸਲ ਜ਼ੈਨ ਸਾਹਿਬ ਆ, ਉਹਨਾਂ ਨੇ ਆਪਣਾ ਐਮਫਿਲ ਦਾ ਕਰਨਾ ਸੀ ਪ੍ਰੋਜੈਕਟ, ਉਹ ਬੜਾ ਟਾਈਟਲ ਸੀ। ਹਾਂ ਨਾਨਾ ਅਬੂ, ਹਾਂ ਉਹਦੀ ਤਸਵੀਰ ਲਾਇਓ ਯਾਰ ਕਿਸੇ ਤਰ੍ਹਾਂ ਨਾ, ਹਾਂ ਕਿ ਨਾ ਕਿਤੇ ਜੀ ਇਹ ਜਿਹੜਾ ਪ੍ਰੋਜੈਕਟ ਕਰਨਾ ਸੀ ਨਾ, ਹਾਂ ਕੀਤਾ, ਬਲਕਿ ਹਾਂ ਕਰ ਲਿਆ ਸੀ, ਹਾਂ ਕੀਤਾ, ਦੇਖਿਆ ਨਹੀਂ ਅੱਜ ਤੱਕ। ਹਾਂ ਉਹ ਉਹਨਾਂ ਦਾ ਐਮਫਿਲ ਦਾ ਸੀ, ਉੱਥੇ ਜਮ੍ਹਾਂ ਕਰਾਉਣਾ ਸੀ ਉਹਨਾਂ ਨੇ, ਯੂਨੀਵਰਸਿਟੀ ਵਗੈਰਾ। ਬਾਅਦ 'ਚ ਉਹਨਾਂ ਨੇ ਪਤਾ ਨਹੀਂ ਕਿਤੇ ਯਾਨੀ ਕਿ ਲਾਇਆ ਜਾਂ ਨਹੀਂ ਲਾਇਆ, ਮੈਨੂੰ ਉਹ ਨਹੀਂ ਪਤਾ। ਮੈਂ ਤਾਂ ਪੋਸਟਰ ਹੀ ਦੇਖਿਆ ਨਾਨਾ ਦਾ। ਹਾਂ ਨਾਨਾ ਅਬੂ ਕੁਝ ਇਸ ਤਰ੍ਹਾਂ ਦਾ ਤਸਵੀਰ ਲੱਭ ਜੂਗੀ। ਹਾਂ ਤਸਵੀਰ ਲੱਭ ਜਾਏਗੀ ਉਹਨਾਂ ਕੋਲ, ਜਿਹੜੀ ਹੈ ਨਾ ਸ਼ਾਰਟ ਫਿਲਮ, ਉਹ ਤਾਂ ਪਈ ਹੈ ਨਾ। ਹਾਂ ਤੇ ਉਹ ਕਿਉਂਕਿ ਉਹ, ਹਾਂ ਬਲਕਿ ਉਹ ਗ੍ਰਾਫਿਕਸ, ਬਾਸਲ ਜ਼ੈਨ ਸਾਹਿਬ ਗ੍ਰਾਫਿਕਸ ਦੇ ਉਸਤਾਦ ਆ ਨਾ, ਹੈਂ, ਉਹ ਬੜੀ ਤਸਵੀਰ, ਹਾਂ ਉਹ ਬੜੀ ਫਿਰ ਚੀਜ਼ ਆ। ਬਹੁਤ ਤੇ ਕਲਾਸਿਕ ਤਸਵੀਰ। ਉਹਨਾਂ ਨੇ ਮੈਨੂੰ ਫੋਨ ਕੀਤਾ, ਬਲਕਿ ਹਨਾਨ ਨੇ ਕਹਿੰਦਾ ਵੀ ਬਾਸਲ ਜ਼ੈਨ ਸਾਹਿਬ ਗੱਲ ਕਰ, ਕਹਿੰਦੇ ਕਿ ਫਾਰਗ ਆ, ਕਹਿੰਦੇ ਨਾ ਇੱਕ ਪ੍ਰੋਜੈਕਟ ਕਰਨਾ ਵਾ ਤੇ ਇਸ ਤਰ੍ਹਾਂ ਕਰਕੇ। ਮੈਂ ਕਿਹਾ ਜੀ ਜਦੋਂ ਤੁਹਾਨੂੰ, ਕਹਿੰਦੇ ਨਹੀਂ ਕਦੋਂ ਫਰਾਗਤ ਹੈ। ਮੈਂ ਕਿਹਾ ਜਿਸ ਤਰ੍ਹਾਂ ਇਰਫਾਨ ਵੀ ਉਸਤਾਦਾਂ ਦਾ ਯਾਨੀ ਕਿ ਇਸਤਰਾਮ ਵਾਲੀ ਦਾ ਗੱਲ, ਮੈਂ ਕਿਹਾ ਜੀ ਫਰਾਗਤ ਨਹੀਂ, ਤੁਸੀਂ ਆਰਡਰ ਕਰੋ ਕਦੋਂ। ਉਹਨੇ ਕਿਹਾ ਸਵੇਰੇ ਆ ਜਾਓ। ਮੈਂ ਕਿਹਾ ਜੀ ਸਵੇਰੇ ਹੀ, ਮੈਂ ਕਿਹਾ ਅਸੀਂ ਰਾਤੀ ਆ ਜਾਵਾਂਗੇ। ਉਹਨੇ ਕਿਹਾ 3-4 ਕੁੜਤੇ ਲੈ ਆਇਓ, ਹੈਂ। ਤੇ ਫਿਰ ਉਹ ਆਪਣੇ ਦੋਸਤ ਉਮਰ ਅਮੀਨ ਕਰੈਸ਼ੀ, ਇਹਨਾਂ ਦੇ ਘਰ 'ਤੇ ਜਿਹੜਾ ਵਾ ਨਾ ਫਿਰ ਉਹ ਸ਼ੂਟ ਕੀਤਾ ਸੀ। ਉਹ ਤੰਗ ਜੀ ਗਲੀ ਸੀ ਉੱਥੇ, ਯਾਨੀ ਕਿ ਜਿਹੜਾ ਨਾ ਯਾਨੀ ਕਿ ਉਹਨਾਂ ਨੂੰ ਵੀ ਇਹ ਸੀ ਵੀ ਇਹ ਮੈਂ ਯਾਨੀ ਕਿ ਜਿਹੜਾ ਵਾ ਨਾ ਇਹ ਕਰ ਸਕਦਾ ਵਾਂ, ਯਾਨੀ ਕਿ ਅੱਛਾ ਐਕਟਿੰਗ 'ਚ ਇਹ 2 ਮੈਂ ਕੀਤੇ ਪ੍ਰੋਜੈਕਟ। ਤੇ ਵੈਸੇ ਸ਼ੌਕਤ ਜ਼ੈਨੁਲ ਆਬਦੀਨ ਸਾਹਿਬ ਜਦੋਂ ਕਰ ਰਹੇ ਸੀ ਨਾ ਮਰਾਤਲ ਰੂਸ ਤੇ ਬਣਾ ਤੋਂ ਨਾਸ਼, ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਜਾਨੀ ਕੋਈ ਐਕਟਿੰਗ ਦਾ ਸ਼ੌਕ ਹੈ? ਮੈਂ ਕਿਹਾ ਨਹੀਂ ਜੀ ਮੈਨੂੰ ਨਹੀਂ। ਕਹਿੰਦੇ ਨਹੀਂ ਅਗਰ ਹੈ ਤੇ, ਮੈਂ ਕਿਹਾ ਨਹੀਂ ਮੈਂ ਨਹੀਂ ਐਕਟਿੰਗ ਨਾ। ਅੱਛਾ ਕਈ ਕੰਮ ਨਾ ਮੈਂ ਕਰ ਅੱਛੇ ਲੈਂਦਾ ਵਾਂ, ਲੇਕਿਨ ਮੈਂ ਕਰਦਾ ਨਹੀਂ, ਯਾਨੀ ਕਿ ਐਕਟਿੰਗ ਵੀ ਉਹਨਾਂ 'ਚੋਂ ਇੱਕ ਕੰਮ ਆ ਕਿ ਵੀ ਮੈਨੂੰ ਅੱਛਾ ਐਕਟਰ ਜਿਹੜਾ ਵਾ ਨਾ, ਲੇਕਿਨ ਮੈਂ ਕਹਿੰਦਾ ਕਿ ਨਹੀਂ ਯਾਰ। ਅੱਛਾ ਰਾਣਾ ਸਾਹਿਬ, ਇੱਕ ਗੱਲ ਨਾ ਵਿੱਚੋਂ, ਚਲੋ ਇੱਕ ਗੱਲ ਰਹਿ ਗਈ ਵਿੱਚੋਂ ਅਸਲ ਵਿੱਚ ਨਾ, ਵੀ BSc ਤੇ ਉਹਦੇ ਦਰਮਿਆਨ NCA ਤੇ ਫਿਲਮ, ਉਹ ਥੋੜਾ ਜਿਹਾ ਗੈਪ ਦੱਸ ਦੋ। ਤੇ ਉਹ ਜਿਹੜੀ ਐਜੂਕੇਸ਼ਨ ਐਂਡ ਤੇ ਤੁਸੀਂ ਦੁਬਾਰਾ NCA ਤੇ ਆਏ, ਤੇ ਉਹ ਸਾਰਾ ਜਿੱਥੇ ਆ ਕੇ ਉਹਨਾਂ ਨੇ ਕਿਹਾ ਵੀ ਜਾਨੀ ਕਿੱਥੇ ਸੀ ਇੰਨੀ ਦੇਰ। ਹਾਂ ਉਹ ਇਸ ਤਰ੍ਹਾਂ ਸੀ ਕਿ ਮੈਂ 93 'ਚ ਨਾ ਬੈਂਕ ਜੁਆਇਨ ਕਰ ਲਿਆ। ਠੀਕ ਹੈ। 93 ਤੋਂ 2006 ਤੱਕ ਬੈਂਕ ਕੀਤਾ, 13 ਸਾਲ। ਫਿਰ ਮੈਂ 2006 'ਚ ਬੈਂਕ ਛੱਡ ਦਿੱਤਾ। ਠੀਕ ਹੈ।
ਫਿਰ ਮੈਂ ਉਦੋਂ 6 ਚ ਮੇਰਾ ਭਤੀਜਾ ਫੌਤ ਹੋਇਆ ਸੀ ਖੁਰਮ। ਮੈਂ ਉਦੋਂ ਮੈਂਟਲੀ ਬੜਾ ਸ਼ੈਟਰ ਸੀ। ਫਿਰ ਉਹ ਮੈਂ ਉਦੋਂ ਨਾ ਕੋਈ ਮਸਰੂਫੀਅਤ ਜਿਹੇ ਵਾਲੇ ਹਿਸਾਬ ਵਿੱਚ ਸੀ ਵੀ ਕੁਛ ਨਾ ਜਿਹੜਾ ਵਾ ਕੀਤਾ ਜਾਏ। ਹਾਂ ਕੀਤਾ ਜਾਏ। ਉਦੋਂ ਫਿਰ ਰੱਬੀ ਇੱਥੇ ਸਕਰੀਨ ਰਾਈਟਿੰਗ ਦਾ ਡਿਪਲੋਮਾ ਸ਼ੁਰੂ ਹੋਇਆ ਸੀ, ਤੇ ਹਨਾਨ ਨੇ ਕਿਹਾ ਕਿ ਨਾ ਨੈਸ਼ਨਲ ਕਾਲਜ ਆਫ ਆਰਟਸ 'ਚ 1 ਸਾਲ ਦਾ, ਤੇ ਉੱਥੇ ਮੈਂ ਨਾ ਫਿਰ ਸਕਰੀਨ ਰਾਈਟਿੰਗ ਜਾਂ ਸਕ੍ਰਿਪਟ ਰਾਈਟਿੰਗ? ਸਕਰੀਨ ਰਾਈਟਿੰਗ ਸਕ੍ਰਿਪਟ ਰਾਈਟਿੰਗ ਦੋਨੇ ਹੀ ਆ, ਸੇਮ ਚੀਜ਼ ਆ। ਇਹ ਫਿਰ 1 ਸਾਲ ਦਾ ਯਾਨੀ ਕਿ ਉਹ ਡਿਪਲੋਮਾ ਕਰਨ ਜਿਹੜਾ ਨਾ ਉਹ ਚਲੇ ਗਏ, ਤੇ ਉਦੋਂ ਹੀ ਫਿਰ ਉਹ ਬਲਕਿ ਵੀਡੀਓਗ੍ਰਾਫੀ ਦਾ ਵੀ ਉੱਥੇ ਸ਼ਾਰਟ ਜਿਹਾ ਕੋਰਸ ਸੀ ਉਹ ਕੀਤਾ। ਹਾਂ, ਫਿਰ ਇਸੇ ਦੌਰਾਨ ਪੰਜਾਬ ਯੂਨੀਵਰਸਿਟੀ ਨੇ ਨਾ ਸ਼ੁਰੂ ਕਰ ਦਿੱਤਾ ਫਿਲਮ ਐਂਡ ਟੈਲੀਵਿਜ਼ਨ ਪ੍ਰੋਡਕਸ਼ਨ 'ਚ ਮਾਸਟਰ ਦਾ ਪ੍ਰੋਗਰਾਮ। ਉਹ ਵੀ ਪਹਿਲਾ ਹੀ ਸੀ ਪ੍ਰੋਗਰਾਮ, ਤੇ ਉਹ ਵੀ ਬੁਨਿਆਦੀ ਤੌਰ 'ਤੇ ਨਾ ਉਦੋਂ ਅਸਲ 'ਚ ਮਸਰੂਫ ਜ਼ਿਆਦਾ ਫੈਕਟਰ ਉਹਦੇ 'ਚ ਨਾ ਮਸਰੂਫੀਅਤ ਦਾ ਹੀ ਸੀ, ਯਾਨੀ ਕਿ ਉਹ ਜ਼ਹਿਨੀ ਹੋਣੀ। ਹਾਂ, ਜ਼ਹਿਨੀ ਤੌਰ 'ਤੇ ਵੀ ਆਪਣੇ ਆਪ ਨੂੰ ਨਾ ਅੰਗੇਜ ਕੀਤਾ ਜਾਏ। ਮਾਸਟਰ ਡਿਗਰੀ? ਹਾਂ, ਮਾਸਟਰ ਡਿਗਰੀ। ਫਿਰ ਉਹ ਐਮਏ ਫਿਲਮ ਐਂਡ ਟੈਲੀਵਿਜ਼ਨ ਪ੍ਰੋਡਕਸ਼ਨ। ਅੱਛਾ ਰਾਣਾ ਸਾਹਿਬ, ਅਸੀਂ ਪਹੁੰਚ ਗਏ। ਅੱਛਾ, ਕਰੋ। ਉਹਦੇ ਵਿੱਚ ਤਾਂ ਤੁਸੀਂ ਬੜੇ ਵੱਡੇ ਪ੍ਰੋਡਿਊਸਰਾਂ ਕੋਲ ਜਾਂ ਵੱਡੇ ਜਿਹੜੇ ਨਾਮ ਹੋਣੇ ਫਿਲਮ ਇੰਡਸਟਰੀ ਦੇ ਜਾਂ ਡਰਾਮਾ ਟੀਵੀ ਦੇ, ਉਹਨਾਂ ਦੇ ਨਾਲ ਤੁਹਾਡੀ ਰਹੀ ਹੋਣੀ ਆ ਟੀਚਿੰਗ ਦੇ ਤੌਰ ਤੇ? ਹਾਂ, ਬਲਕਿ ਉਹ ਸਾਨੂੰ ਸਕ੍ਰਿਪਟ ਜਿਹੜਾ ਵਾ ਨਾ ਰੁਖਸਾਨਾ ਨੂਰ ਉਹਨਾਂ ਨੇ ਪੜ੍ਹਾਇਆ, ਤੇ ਬਾਕੀ ਹਸਨ ਜ਼ਫਰ ਸਾਹਿਬ ਸਾਡੇ ਟੀਚਰ ਸੀ। ਹਸਨ ਜ਼ਫਰ ਸਾਹਿਬ ਬਹੁਤ ਲਰਨ ਬੰਦੇ ਆ, ਬਹੁਤ ਘੱਟ ਲੋਕੀ ਉਹਨਾਂ ਨੂੰ ਨਾ। ਜਿਨ੍ਹਾਂ ਦੀ ਤੁਸੀਂ ਇਕਨੋਮਿਕਸ ਦੀ ਗੱਲ ਕਰਦੇ? ਹਾਂ, ਜਿਹੜੇ ਇਕਨੋਮਿਕਸ ਤੇ ਫਿਲਮ ਤੇ ਹਿਸਟਰੀ ਤੇ ਹਰ ਸ਼ਾਇਦ ਯਾਨੀ ਕਿ ਲਿਟਰੇਚਰ ਦੇ ਫਿਲਮ 'ਚ ਵੀ ਜਿਹੜਾ ਉਹਨਾਂ ਦਾ ਹੈ। ਅੱਜ ਕੱਲ੍ਹ ਉਹ ਮੁਖਤਲਿਫ ਚੈਨਲ ਅੱਜ ਕੱਲ੍ਹ ਉਹਨਾਂ ਨੂੰ ਲੈ ਰਹੇ ਆ ਬੜਾ, ਯਾਨੀ ਕਿ ਜਿਹੜੀਆਂ ਉਹਨਾਂ ਦੀ ਪ੍ਰੋਡਕਸ਼ਨ। NCA ਦਾ ਤੇ ਪੰਜਾਬ ਯੂਨੀਵਰਸਿਟੀ ਦਾ ਫਿਲਮ ਵਾਲਾ ਨਾ ਜੀ, ਉਹ ਤੁਹਾਡੇ ਕੋਲ ਕਿਸੇ ਦਿਨ ਲਹਿਦਾ ਸੁਣਨਾ। ਹਾਂ, ਉਹ ਬਾਅਦ ਵਿੱਚ ਉਹਦੇ 'ਚ ਕਾਫੀ ਵਾਰੀਆਂ ਜ਼ਿਕਰ, ਕਿਉਂਕਿ ਉਹ ਪੀਰੀਅਡ ਹੈ ਜੀ 2008 ਤੋਂ 10 2001 'ਚ ਖਾਨ ਸਾਹਿਬ ਨਾਲ ਸ਼ਨਾਸਾਈ ਹੋਈ, ਤੇ ਉਹ ਪੀਰੀਅਡ ਬਣਦਾ ਆ ਉਸੇ ਦੌਰਾਨ ਦੇ ਨਾ 6 ਤੋਂ ਲੈ ਕੇ ਆਨਵਰਡ ਦਾ। ਠੀਕ ਹੈ ਨਾ, ਉਹਦੇ ਵਿੱਚ ਫਿਰ ਚੂੰਕਿ ਮੁਲਾਕਾਤ ਵੀ ਹੁੰਦੀ ਰਹੀ, 1-2 ਦਫਾ ਲਾਹੌਰ ਵੀ ਗਏ ਆ, ਉਹ ਵੀ ਇਨਸ਼ਾਅੱਲਾ ਫਿਰ ਬੜਾ ਇੰਟਰਸਟਿੰਗ ਹੋਏਗਾ। ਮੈਨੂੰ ਕਿਹਾ ਸੀ ਵੀ ਇਹਨੂੰ ਉੱਥੇ ਭੇਜ ਦਿਓ। ਹਾਂ, ਬਿਲਕੁਲ 6 ਦੀ ਗੱਲ ਹੈ। ਠੀਕ ਹੈ। ਅੱਛਾ ਰਾਣਾ ਸਾਹਿਬ, ਮੈਂ ਤਾਂ ਉਸ ਸਵਾਲ ਲਿਆਉਣ ਲੱਗਿਆ ਨਾ, ਤੁਸੀਂ ਜਿੰਨੀ ਦੇਰ ਤੋਂ ਦੇਖ ਰਹੇ ਹੋਣੇ ਵੀ ਇਹ ਨਹੀਂ ਪੁੱਛ ਰਹੇ ਜਿੱਦਾਂ ਸਾਨੂੰ ਜਵਾਬ ਨਹੀਂ ਦੇ ਰਹੇ ਸੀਗੇ। ਇੱਥੇ ਆ ਕੇ ਤੁਹਾਡੀ ਉਮਰ ਕਿੰਨੀ ਹੋ ਗਈ ਸੀ ਜਿਸ ਵਕਤ ਤੁਸੀਂ NCA ਤੋਂ ਪਹਿਲਾਂ ਲਾਓ? ਇਹਨੂੰ ਤਾਂ ਤੁਸੀਂ ਮਸਰੂਫੀਅਤ ਇੱਕ ਇੰਗੇਜਮੈਂਟ ਦਾ ਇੱਕ ਬਹਾਨਾ ਬਣਾ ਲਿਆ। ਇਸ ਤੋਂ ਪਿੱਛੇ 93 ਤੱਕ ਹੀ ਰਹੂੰਗਾ ਮੈਂ। 93, 96, 97 ਜਦੋਂ ਤੁਸੀਂ ਜੌਬ ਤੇ ਚਲੇ ਗਏ ਪੰਜਾਬ, ਕਿੰਨੀ ਉਮਰ ਹੋ ਗਈ ਸੀ? 93 ਚ ਮੈਂ 25 ਸਾਲ ਦਾ ਸੀ। ਠੀਕ ਹੋ ਗਿਆ, 25 ਸਾਲ ਦਾ ਮੁਲਾਜ਼ਮ ਹੋ ਗਿਆ। ਹਾਂਜੀ, ਯਾਨੀ ਕਿ ਉਹ ਟਾਈਮ ਆ ਗਿਆ ਵੀ ਰੰਗੀਨੀਆਂ ਵੀ ਦੇਖ ਲੀਆਂ। ਉਹ ਟਾਈਮ ਆ ਗਿਆ ਜਦੋਂ ਬੁਰਾ ਟਾਈਮ ਆਣਾ। ਜਦੋਂ ਬੁਰਾ ਟਾਈਮ, ਤੁਸੀਂ ਉਸ ਬੁਰੇ ਟਾਈਮ ਦਾ ਸ਼ਿਕਾਰ ਨਹੀਂ ਹੋਏ ਜਾਂ ਕੋਈ ਇਸ਼ਕ, ਕੋਈ ਮੁਹੱਬਤ ਦੀ ਦਾਸਤਾਨ? ਅਸਲ 'ਚ ਜਿਹੜਾ 93 ਤੋਂ 97, 98 ਵਾਲਾ ਨਾ, ਉਹਦੇ 'ਚ ਇਹ ਸੀ ਵੀ ਅਸਲ 'ਚ ਮੇਰੇ ਤੋਂ ਬੜੇ 2 ਭਾਈ, ਇੱਕ ਛੋਟੀ ਸਿਸਟਰ, ਬੜੀ ਸਿਸਟਰ, ਯਾਨੀ ਕਿ 99 ਤੱਕ ਤਾਂ ਉਹਨਾਂ ਦੀਆਂ ਸ਼ਾਦੀਆਂ ਵਾਲਾ ਜਿਹੜਾ ਵਾ ਨਾ। ਤੇ ਅਸਲ 'ਚ ਇਹ ਹੁੰਦਾ ਕਿ ਤੁਹਾਡਾ ਨੰਬਰ ਨਹੀਂ ਸੀ ਆਇਆ 93 'ਚ? ਨਹੀਂ, 93 ਚ ਮੇਰੇ ਤੋਂ ਪਹਿਲੇ ਭਾਈ ਦਿਲਾਵਰ, ਭਾਈ ਸਲੀਮ, ਉਹ ਇਹ ਸੀ, ਸਿਸਟਰ ਸੀ, ਇੱਕ ਛੋਟੀ ਸਿਸਟਰ ਸੀ। ਤੁਹਾਡਾ ਕਦੋਂ ਆਇਆ? ਯਾਨੀ ਕਿ ਮੇਰਾ ਇੱਕ ਕਿਸਮ ਦਾ 98 99 ਜਦੋਂ 30 ਸਾਲ ਦੇ ਹੋ ਗਏ, ਅੱਛਾ, ਉੱਥੇ ਕ ਬਣਦਾ ਸੀ ਨੰਬਰ। ਤੇ ਤੋਂ ਅੱਗੇ ਪੁੱਛਣਾ ਪੈਣਾ। ਹਾਂ, ਮੈਂ ਉਹੀ ਦੱਸਿਆ। ਤੇ ਉੱਥੇ ਕ ਬਸ ਉਹ ਫਿਰ ਜਿਹੜੇ ਆ ਨਾ ਰਿਸ਼ਤਿਆਂ ਵਾਲੇ, ਜਿਸ ਤਰ੍ਹਾਂ ਹੁੰਦਾ ਇਨਕੁਆਇਰੀ ਵਾਲਾ। ਲੇਕਿਨ ਮੈਂ ਉਦੋਂ ਬੈਂਕ ਛੱਡਣ ਦਾ ਨਾ ਜਿਹੜਾ ਕਰ ਚੁੱਕਿਆ ਸੀ ਵੀ ਮੈਂ ਫਿਰ ਰਿਸ਼ਤੇ ਵਾਲੇ ਨੂੰ ਇਹ ਵੀ ਕਹਿੰਦਾ ਸੀ ਵੀ ਮੈਂ ਹੁਣ ਬੈਂਕ 'ਚ ਆ, ਪਰ ਮੈਂ ਬੈਂਕ ਛੱਡ ਦੇਣਾ ਵਾ। ਤੇ ਉਹਦੇ ਤੋਂ ਕਈ ਬੰਦੇ ਫਿਰ ਵਿੱਚੋਂ ਕੁਛ ਬੰਦਿਆਂ ਨੂੰ ਮੈਂ ਪਸੰਦ ਆਇਆ, ਕੁਛ ਨੂੰ ਮੈਨੂੰ ਨਹੀਂ ਪਸੰਦ ਆਏ ਵਾਲਾ ਜਿਹੜਾ ਵਾ। ਤੇ ਇਸ ਦੌਰਾਨ ਹੀ ਫਿਰ 2006 ਜੇ ਫਿਰ ਉਦੋਂ ਖੁਰਮ ਫੌਤ ਹੋ ਗਿਆ, ਤੇ ਫਿਰ ਫਾਈਨੈਂਸ਼ੀਅਲ ਕ੍ਰਾਈਸਿਸ ਵੀ ਜਿਹੜਾ ਫਿਰ ਮੈਂ ਦੁਬਾਰਾ ਜਿਹੜਾ ਵਾ ਨਾ ਉਹ ਕੰਮ ਕੁੰਮ ਵਾਲੇ ਕਾਫੀ ਯਾਨੀ ਕਿ ਰੌਲੇ ਜੇ ਨੂੰ ਨਾ ਪੈ ਗਏ। ਤੇ ਉਹ ਇਸ ਤਰ੍ਹਾਂ ਫਿਰ ਕੋਈ ਕਹਿੰਦੇ ਨਹੀਂ ਹੁੰਦਾ ਕਿ ਉਹ ਵੀ ਦਮਿਸ਼ਕ ਜਦੋਂ ਕਹਿਤ ਪਿਆ ਤੇ ਆਸ਼ਕਾਂ ਨੂੰ ਜਿਹੜਾ ਵਾ ਨਾ ਇਸ਼ਕ ਭੁੱਲ ਗਿਆ। ਉਹ ਫਿਰ ਇਸ ਜੇ ਦੌਰਾਨ 'ਚ ਫਿਰ ਜਦੋਂ ਫਿਰ ਹਰ ਸ਼ਾਈ ਯਾਨੀ ਕਿ ਜਿਹੜਾ ਵਾ ਨਾ, ਯਾਨੀ ਤੁਹਾਡਾ ਜਵਾਬ ਇਹ ਨਹੀਂ ਹੈ ਵੀ ਮੈਂ ਕਰਨਾ ਹੀ ਨਹੀਂ ਚਾਹੁੰਦਾ? ਨਹੀਂ, ਐਸਾ ਨਹੀਂ ਸੀ। ਉਹਦੇ 'ਚ 3-4 ਕੁੜੀਆਂ ਮੈਨੂੰ ਬੜੀਆਂ ਅੱਛੀਆਂ ਲੱਗੀਆਂ। ਇਹ ਵੀ ਦੁਬਾਰਾ ਹਾਂ, 3-4 ਕੁੜੀਆਂ ਮੈਨੂੰ ਅੱਛੀਆਂ ਲੱਗੀਆਂ। ਹਾਂ,
ਤੇ ਉਹਨਾਂ 'ਚ ਲਓ ਜੀ, ਮੈਂ ਅੱਜ ਤੱਕ 25 ਸਾਲਾਂ 'ਚ ਨਹੀਂ ਪੁੱਛਿਆ ਹਾਂ ਕਿ ਉਹ ਕੌਣ ਸੀ ਹਾਂ ਜਾਂ ਕੋਈ ਐਸੀ ਸੂਰਤ-ਹਾਲ ਵੀ ਪੈਦਾ ਹੋਈ। ਹਾਂ ਤੇ ਉਹਦੇ 'ਚ ਬਲਕਿ ਇੱਕ ਦੋ ਵਾਰ ਦਾ ਤਾਂ ਹੈ ਵੀ ਸੀ ਚਾਂਸ, ਪਰ ਉਹ ਜਿਸ ਤਰ੍ਹਾਂ ਹੁੰਦਾ ਨਾ ਕਈ ਵਾਰੀ ਹਾਲਾਤ ਇਸ ਤਰ੍ਹਾਂ ਦੇ ਹਿਸਾਬ 'ਚ ਬਣਦੇ ਆ ਵੀ ਉਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹੈ ਵੀ ਹਾਲਾਤ ਕਿਸ ਪਾਸੇ ਨੂੰ ਯਾਨੀ ਕਿ ਜਿਹੜਾ ਵਾ ਨਾ ਟੁਰ ਜਾਂਦੇ ਆ। ਮੈਂ ਹੁਣ ਬੈਂਕ ਤਾਂ ਮੈਂ ਛੱਡਿਆ ਸੀ ਵੀ ਮੈਂ ਜ਼ਿਮੀਂਦਾਰਾ ਕਰਾਂਗਾ ਤੇ ਵੀ ਬਿਲਕੁਲ ਆਰਾਮ ਨਾਲ ਸਕੂਨ ਨਾਲ ਜਿਹੜਾ ਵਾ, ਮੈਂ ਸਿਰਫ 2 ਮਹੀਨੇ ਹੀ ਗੁਜ਼ਾਰੇ ਆ। ਮੈਂ 26 ਜਨਵਰੀ ਨੂੰ ਬੈਂਕ ਛੱਡਿਆ ਵਾ ਤੇ 24 ਮਾਰਚ ਨੂੰ 24-25 ਮਾਰਚ ਨੂੰ ਖੁਰਮ ਦਾ ਐਕਸੀਡੈਂਟ ਹੋਇਆ ਵਾ। 2 ਮਹੀਨੇ ਉਹ 2 ਮਹੀਨੇ ਮੈਂ ਯਾਨੀ ਕਿ ਸਹੀ ਅੰਜਾਏ ਯਾਨੀ ਕਿ ਜਿਹੜਾ ਵਾ ਨਾ ਕੀਤਾ ਵਾ। ਤੇ ਉਸ ਤੋਂ ਬਾਅਦ ਮੈਂ ਫਿਰ ਜਿਹੜਾ ਵਾ ਨਾ ਫਿਰ ਉਹ ਖੁਰਮ ਦਾ ਫਿਰ ਉਹ ਕੰਮ ਦਾ ਯਾਨੀ ਕਿ ਡਿਜ਼ਾਸਟਰ ਵਾਲਾ ਜਿਹੜਾ ਵਾ ਨਾ ਉਹ ਸਿਲਸਿਲਾ ਰਿਹਾ ਤੇ ਉਹ ਨਹੀਂ ਫਿਰ ਉਹ ਬੜਾ ਤਵੀਲ ਹੋ ਗਿਆ। ਹਾਂ ਵਰਨਾ ਮੈਂ ਦੁਬਾਰਾ ਪੜਨ ਦਾ ਕੋਈ ਹੈ ਹੀ ਨਹੀਂ ਸੀ, ਪਲਾਨ 'ਚ ਨਹੀਂ ਸੀ। ਮੈਂ ਤਾਂ ਇਹ ਸੀ ਵੀ ਪਿੰਡ ਰਵਾਂਗੇ ਤੇ ਤੁਸੀਂ ਲਾ ਲਓ ਸਾਹਿਬ ਕਿ ਮੈਂ ਜਾਬ ਦੇ ਦੌਰਾਨ 'ਚ ਇੰਨੀ ਕੁ ਪਲਾਂਟੇਸ਼ਨ ਕੀਤੀ ਸੀ ਵੀ ਸਾਡੇ ਕੋਈ ਖਾੜਾ ਖਾਲੀ ਨਹੀਂ ਸੀ। ਸਿੰਬਲ, ਸਫੈਦਾ, ਸੁਹਾਂਜਣਾ, ਰੀਠਾ, ਜਿਹੜੇ ਵੀ ਕੋਈ ਵੀ ਚੀਜ਼ਾਂ ਜਿਹੜੀਆਂ ਵਾ ਨਾ ਹੈ ਆ, ਬਹੁਤ ਪਲਾਂਟੇਸ਼ਨ ਜਿਹੜਾ ਵਾ ਨਾ। ਇਹ ਔਰ ਸਾਰੀ ਪਲੈਨਿੰਗ ਸੀਗੀ ਵੀ ਬੈਂਕ ਛੱਡ ਕੇ ਆਊਂਗਾ। ਹਾਂ ਬਿਲਕੁਲ, ਹਾਂ ਬੈਂਕ ਛੱਡ ਕੇ ਆਊਂਗਾ ਤੇ 10 ਕੁ ਕਿੱਲੇ ਦੀ ਫਲਾਵਰ ਫਾਰਮਿੰਗ, ਗਲੈਡੀਓਲਸ, ਟਿਊਬਰੋਜ਼, ਗੁਲਾਬ ਹੈ। ਬਲਕਿ ਉਦੋਂ ਤਾਂ ਮੈਨੂੰ ਇੰਝ ਲੱਗ ਰਿਹਾ ਸੀ ਵੀ ਅਗਲੇ ਸਾਲ 'ਚ ਪੂਰਾ ਮੁਰੱਬਾ ਹੀ ਫੁੱਲਾਂ ਦਾ ਹੀ ਹੋਣਾ ਵਾ। ਤੇ ਉਹ ਬਸ ਇਸ ਤਰ੍ਹਾਂ ਯਾਨੀ ਕਿ ਚੀਜ਼। ਅੱਛਾ ਰਾਣਾ ਸਾਹਿਬ, ਜਿਹੜੀ ਤੁਹਾਨੂੰ ਕੁੜੀਆਂ ਪਸੰਦ ਆਈਆਂ, ਦੇਖੋ ਇਹ ਆਮ ਜ਼ਿੰਦਗੀ ਦਾ ਹਿੱਸਾ, ਤੁਸੀਂ ਗਵਰਨਮੈਂਟ ਕਾਲਜ 'ਚ ਪੜ੍ਹੇ ਆ, ਕੋਈ ਐਜੂਕੇਸ਼ਨ ਨਹੀਂ ਸੀ ਜਦੋਂ? ਨਹੀਂ ਉੱਥੇ ਨਹੀਂ, ਉੱਥੇ ਜਿਹੜਾ ਵਾ ਨਾ ਬੈਚਲਰ ਤੱਕ ਬਾਅਦ 'ਚ ਹੋਈ ਆ ਉੱਥੇ ਜਿਹੜਾ ਵਾ ਮਾਸਟਰ ਡਿਗਰੀ। ਅੱਛਾ, ਯਾਨੀ ਕਿ ਫਿਰ ਉਹ ਕਲਾਸ ਫੈਲੋਜ਼ ਨਹੀਂ ਸੀਗੇ? ਨਹੀਂ। ਅੱਛਾ, ਉਹ ਉਹਨਾਂ ਨੂੰ ਵੀ ਪਤਾ ਸੀ ਵੀ ਤੁਸੀਂ ਉਹਨਾਂ ਨਾਲ ਮੁਹੱਬਤ ਕਰਦੇ ਆ, ਪਿਆਰ ਕਰਦੇ ਆ? ਨਹੀਂ, ਮੈਂ ਬੜਾ ਸਟ੍ਰੇਟ ਫਾਰਵਰਡ ਜਾ ਬੰਦਾ ਵਾਂ। ਹਾਂ ਮੈਂ ਤਾਂ ਰੱਖ ਰਖਾਅ ਨਹੀਂ ਕਰਦਾ ਹਾਂ, ਫੌਰਨ ਜਵਾਬ ਲੈ ਲੈ ਫੌਰਨ ਅਗਲੇ ਬੰਦੇ ਨੂੰ। ਤੁਸੀਂ ਜਵਾਬ ਲੈ ਲਿਆ? ਹਾਂ, ਜਦਰ ਕਦੇ ਅਗਲੇ ਜਵਾਬ ਵਾਲਾ ਜਿਹੜਾ ਵਾ ਨਾ ਵੀ ਕਿਵੇਂ ਤੁਸੀਂ ਕਿਹਾ ਉਹਨਾਂ ਨੂੰ? ਮੈਂ ਕਿਹਾ ਵੀ ਕਿਆ ਖਿਆਲ ਆ? ਉਹਨੇ ਕਿਹਾ ਕਿਆ? ਮੈਂ ਕਿਹਾ ਜੀ ਕੋਈ ਸ਼ਾਦੀ। ਉਹਨੇ ਕਿਹਾ ਮੇਰਾ ਤਾਂ ਕੋਈ ਖਿਆਲ ਨਹੀਂ ਹੈ। ਮੈਂ ਕਿਹਾ ਚਲੋ ਫਿਰ ਕੋਈ ਨਹੀਂ, ਆਪ ਇੱਕ ਤਜਵੀਜ਼ ਸੀ, ਤੁਹਾਨੂੰ ਨਹੀਂ ਪਸੰਦ ਆਈ ਹੋਈ। ਅੱਛਾ ਰਾਣਾ ਸਾਹਿਬ ਜੀ, ਅੱਜ ਕਿਧਰੇ ਕਿਸੇ ਤਰ੍ਹਾਂ ਸਾਡੀ ਵੀਡੀਓ ਉਹਨਾਂ ਤੱਕ ਪਹੁੰਚ ਜਵੇ ਵੀ ਉਹ ਕਹਿਣਗੇ ਤਾਂ ਫਿਰ ਹੈ ਹੀ, ਦੇਖ ਜੇ ਪਹੁੰਚ ਹੀ ਜਾਵੇ ਕਿਸੇ ਤਰ੍ਹਾਂ। ਨਹੀਂ ਪਹੁੰਚ ਜਾਣੀ, ਚਾਂਸ ਹੈ। ਅੱਛਾ ਠੀਕ ਹੈਗਾ ਜੀ, ਠੀਕ ਹੈਗਾ, ਚਲੋ ਜੀ। ਨਹੀਂ, ਇੱਕ ਗੱਲ ਵਿੱਚੋਂ ਤੁਸੀਂ ਪੁੱਛਿਆ ਵੀ ਤੁਹਾਡਾ ਇਰਾਦਾ ਵੀ ਤੁਹਾਨੂੰ ਵੀ ਇਹਦਾ ਮਤਲਬ ਇਹ ਆ ਕਿ ਵੀ ਤੁਹਾਡਾ ਇਹ ਨਹੀਂ ਹੈ ਕਿ ਤੁਹਾਡਾ ਇਰਾਦਾ ਬਣਿਆ ਹੀ ਨਹੀਂ। ਵੀ ਜਿਹੜਾ ਇੱਕ ਸਵਾਲ ਹੁੰਦਾ ਵੀ ਇੱਕ ਬੰਦੇ ਨੇ ਕਿਹਾ, ਦੇਖੋ ਮੈਂ ਪਤਾ ਕਿਉਂ ਕਹਿ ਰਿਹਾ ਵੀ ਇਹ ਬਹੁਤ ਜ਼ਿਆਦਾ ਸਵਾਲ ਹੋਇਆ ਸਾਡੇ ਕੋਲ। ਰਾਣਾ ਸਾਹਿਬ ਨੂੰ ਵੀ ਪਤਾ ਵੀ ਰਾਣਾ ਸਾਹਿਬ ਨੇ ਵਿਆਹ ਨਹੀਂ ਕੀਤਾ, ਕੀ ਵਜ੍ਹਾ, ਜਾਂ ਕੋਈ ਪੁੱਛ ਲੈਂਦੇ ਬੱਚੇ ਕਿੰਨੇ ਆ, ਫੈਮਿਲੀ ਕਿੰਨੀ ਹੈਗੀ। ਮਤਲਬ ਇਹ ਆ ਵੀ ਉਹਨਾਂ ਨੂੰ ਅਸੀਂ ਇੰਨਾ ਕਿ ਸਿੰਪਲ ਹੀ ਦੱਸ ਦਿੰਦੇ ਵੀ ਰਾਣਾ ਸਾਹਿਬ ਦੀ ਸ਼ਾਦੀ ਨਹੀਂ ਹੋਈ। ਉਹਦੇ ਪਿਛਲਾ ਜਿਹੜਾ ਜਵਾਬ ਸੀਗਾ ਉਹ ਫਿਰ ਬੰਦਾ ਆਪਣੇ ਆਪ ਹੀ ਅੰਦਾਜ਼ਾ ਲਾ ਸਕਦਾ ਨਾ ਵੀ ਇਹ ਸ਼ਾਇਦ ਇਹਨਾਂ ਨੇ ਕਰਵਾਈ ਹੀ ਨਹੀਂ, ਜਾਂ ਇਹਨਾਂ ਦਾ ਇਹ ਤਾਂ ਪੂਰੇ ਆਸ਼ਿਕ ਨਿਕਲੇ ਉਸ ਹਿਸਾਬ ਨਾਲ। ਤਾਂ ਨਹੀਂ, ਹੁਣ ਮੈਂ ਸਵਾਲ ਨੂੰ ਇਧਰ ਨਾਲ ਕਹਿਣ ਲੱਗਾ, ਇੱਕ ਉਮਰ 'ਚ ਹੁੰਦਾ ਕਿ ਬੰਦਾ ਨਾ ਆਈਡੀਅਲਿਸਟ ਹੁੰਦਾ ਬਹੁਤ ਜ਼ਿਆਦਾ ਹੈ। ਉਹ ਇੱਕ ਫਿਰ ਏਜ 'ਚ ਨਾ ਫਿਰ ਬੰਦਾ ਕੰਪਰੋਮਾਈਜ਼। ਮੈਂ ਨਾ ਬਹੁਤ ਘੱਟ, ਯਾਨੀ ਕਿ ਵੈਸੇ ਤਾਂ ਹੈ, ਮੈਨੂੰ ਬੰਦੇ ਕਹਿੰਦੇ ਤਾਂ ਹੈ ਵੀ ਇਹ ਲੋਕਾਂ ਦੇ ਕੰਮ ਆਉਂਦੇ ਬੜਾ, ਯਾਨੀ ਕਿ ਮੈਂ ਬੁਨਿਆਦੀ ਤੌਰ 'ਤੇ ਆਪਣੀ ਜ਼ਾਤ ਦੇ ਬਾਰੇ 'ਚ ਬਹੁਤ ਆਈਡੀਅਲਿਸਟ ਹਾਂ। ਮੈਂ ਆਪਣੀ ਜ਼ਾਤ 'ਤੇ ਬਹੁਤ ਘੱਟ ਕੰਪਰੋਮਾਈਜ਼ ਜਿਹੜਾ ਨਾ ਕਰਦਾ ਵਾਂ। ਮੈਨੂੰ ਅਗਰ 3 ਲੱਖ ਰੁਪਏ ਦੀ ਵੀ ਕੋਈ ਨੌਕਰੀ ਵਾਲਾ ਹੈ ਨਾ, ਤੇ ਜਿਹਦੇ 'ਚ ਮੈਨੂੰ ਇਹ ਆ ਕਿ ਯਾਰ ਮੇਰੇ ਮਿਜਾਜ਼ ਜਾਂ ਟੈਂਪਰਾਮੈਂਟ ਦੀ ਨਹੀਂ ਹੈ, ਮੈਂ ਬਿਲਕੁਲ ਨਹੀਂ ਯਾਨੀ ਕਿ ਕਰਦਾ। ਤੇ ਅਗਰ ਕੋਈ ਮੇਰਾ ਖਰਚਾ ਚੱਲਦਾ ਹੋਵੇ ਤੇ ਮੈਨੂੰ ਹੋਵੇ ਵੀ ਇਹਨਾਂ ਨੂੰ ਤੁਸੀਂ 10,000 ਦੇਣਾ ਤੇ ਇਹਨਾਂ ਦੇ ਨਾਲ ਕੰਮ ਕਰਨਾ ਹੈ, ਤੇ ਮੈਂ 10,000 ਉਹਨਾਂ ਨੂੰ ਪੱਲਿਓਂ ਵੀ ਦੇਵਾਂਗਾ ਤੇ ਉਹਨਾਂ ਦਾ ਕੰਮ ਵੀ ਕਰਾਂ। ਠੀਕ ਹੋ ਗਿਆ, ਇਹ ਤਾਂ ਵੱਡੇ ਬੰਦੇ। ਨਹੀਂ, ਹੁਣ ਇਹਨਾਂ ਦਾ ਸਵਾਲ ਹੀ ਹੈ ਜੀ ਕਿ ਇਹਦਾ ਮਤਲਬ ਇਹ ਹੋਇਆ ਵੀ ਤੁਸੀਂ ਸਾਰੀ ਜ਼ਿੰਦਗੀ, ਇਹ ਗੱਲ ਨਹੀਂ ਹੈ ਵੀ ਤੁਸੀਂ ਸ਼ਾਦੀ ਕਰਨ ਦੇ ਬਾਰੇ ਸੋਚਿਆ ਹੀ ਨਹੀਂ, ਤੇ ਤੁਹਾਡਾ ਜਵਾਬ ਕੀ ਆ ਵੀ ਨਹੀਂ ਸੋਚਿਆ? ਨਹੀਂ, ਹੁਣ ਇਸ ਸਵਾਲ ਦਾ ਅਗਲਾ ਵੀ ਹੁਣ ਵੀ ਨਹੀਂ ਸੋਚਿਆ? ਨਹੀਂ, ਹੁਣ ਪਿਛਲੇ 5-7 ਸਾਲਾਂ ਤੋਂ ਨਾ ਫਿਰ ਨਹੀਂ, ਕਿਉਂਕਿ ਇੱਕ ਹੁੰਦਾ ਨਾ ਟਾਈਮਿੰਗ ਦਾ, ਚੀਜ਼ਾਂ ਦਾ, ਜਿਹੜਾ ਤੁਹਾਨੂੰ ਕਹਿ ਨਾ ਕਿ ਵੀ ਮੈਂ ਜਿਹੜਾ ਵਾ ਨਾ ਉਹ ਕੰਪਰੋਮਾਈਜ਼ਿੰਗ ਵਾਲੀ ਦੀ ਚੀਜ਼ਾਂ ਦਾ ਨਹੀਂ ਹੈ। ਉਹ ਜੇ ਇੱਕ ਬੰਦੇ ਦਾ ਨਾ ਇੱਕ ਆਈਡੀਅਲਿਜ਼ਮ ਵਾਲਾ ਜਿਹੜਾ ਵਾ ਨਾ, ਬੰਦਾ ਕਹਿੰਦਾ ਹੁਣ ਵੀ ਅਗਰ ਮੈਨੂੰ ਤੁਸੀਂ ਕਹੋ ਨਾ ਕਿ ਵੀ ਆ ਨੌਕਰੀ ਕਰ ਲਓ 40,000 ਦੀ ਜਾਂ 50,000 ਦੀ, ਮੈਂ ਭਾਵੇਂ ਜਿੰਨਾ ਮਰਜ਼ੀ ਤੰਗ ਹੋਵਾਂ, ਮੈਂ ਉਹ 40-50,000 ਦੀ ਨੌਕਰੀ ਨਹੀਂ ਕਰਾਂਗਾ। ਨਹੀਂ ਕਰਨੀ।
ਹੈ ਉਹ ਭਾਵੇਂ ਮੈਂ 8000 ਤੇ ਯਾਨੀ ਕਿ ਨਾ ਜਿਹੜਾ ਕੋਈ ਵੀ ਇਸ ਤਰ੍ਹਾਂ ਦੂਸਰਾ ਇਹ ਲਾ ਲਓ ਵੀ ਅਸੀਂ ਆਹ ਆਪਣਾ ਕੰਮ ਕਰ ਰਹੇ ਹਾਂ ਹਾਂ ਭਾਵੇਂ ਹਾਂ 10,000 ਤੇ ਆਪਾਂ ਹਾਂ 20,000 ਤੇ ਅਸੀਂ ਕਰ ਰਹੇ ਹਾਂ ਹਾਂ ਗੱਲ ਹੀ ਮੁਕਾਤੀ ਹਾਂ। ਭਾਈ, ਅਗਲੀ ਗੱਲ ਕੀ ਓਏ ਕਰੀਏ? ਨਹੀਂ ਇਹਨਾਂ ਨੇ ਇਹ ਬੜੇ ਇਹਨੇ ਜਿਹੜਾ ਇਹ ਵਾਕਈ ਆਪਾਂ ਨੂੰ straight forward। ਇੰਟਰਵਿਊ ਦਿੱਤਾ ਨਾ ਸਾਰਾ ਵਾਕਈ ਸਟੇਟ ਫਾਰਵਰਡ। ਪਹਿਲਾਂ ਇਹਨਾਂ ਨੇ ਕੋਈ ਆਪਾਂ ਨੂੰ ਐਸੀ ਘੇਰ ਕੇ ਰੱਖਿਆ ਹਾਂ ਪੂਰਾ ਵਲ ਕੇ ਰੱਖਿਆ ਇਹ ਵੀਡੀਓ ਐਡੀ ਲੰਬੀ ਕਰ ਲਈ ਵੀ ਹੁਣ ਕੁਝ ਸਵਾਲ ਹੈ ਵੀ ਜਿਹੜੇ ਅਸੀਂ ਕਰਨ ਜੋਗੇ ਵੀ ਨਹੀਂ ਰਹੇ ਇਰਫਾਨ ਕੋਈ ਸਵਾਲ ਹੈਗਾ? ਇਰਫਾਨ ਦਾ ਤਾਂ ਹੈ ਹੀ ਨਹੀਂ। ਅੱਛਾ ਰਾਣਾ ਸਾਹਿਬ ਹੂੰ। ਤੁਸੀਂ ਅੱਛਾ, ਵਾਕਈ ਬਹੁਤ ਅਜ਼ੀਮ ਹੋ। ਇਰਫਾਨ ਕਿੰਨੀਆਂ ਗੱਲਾਂ ਹੈ ਜਿਹੜੀਆਂ ਤੈਨੂੰ ਅੱਜ ਤੋਂ ਪਹਿਲਾਂ ਕੋਈ ਨਹੀਂ ਸੀ ਪਤਾ? ਹੈਂ? 90% ਮੈਂ 90% ਤੇ ਗੱਲਾਂ ਦਾ ਕਿੰਨੇ ਸਾਲ ਦਾ ਤਲਕ ਆ? ਜਾਣਦੇ ਜਿਹਨਾਂ ਨੂੰ ਉਦੋਂ ਹੀ ਪਹਿਲੀ ਦਫਾ ਮਿਲੇ ਸੀਗੇ ਜਦੋਂ ਤੁਹਾਡੇ ਉੱਥੇ ਲੈਬ ਵਿੱਚ ਹੀ ਆਏ ਸੀ। ਮੈਂ ਪਤਾ ਨਹੀਂ ਮੇਰੇ ਕੋਲ ਯਾਨੀ 2-3 ਦੀ ਗੱਲ ਆ। ਹਾਂ ਮੇਰੇ ਨਾਲ ਤਲਕ ਸ਼ੁਰੂ ਹੋਇਆ ਹਾਂ 5 ਤੋਂ ਪਹਿਲੇ ਦੀ ਗੱਲ ਆ। ਚਾਰ ਹੀ ਸੀ, ਚਾਰ ਹਾਂ। ਅੱਛਾ ਇਹ ਤੇ ਉਦੋਂ ਮੈਂ ਪ੍ਰੋਗਰਾਮਿੰਗ ਕਰ ਰਿਹਾ ਸੀ, ਪਤਾ ਨਹੀਂ ਕੀ ਡਿਵੈਲਪਮੈਂਟ ਕਰ ਰਿਹਾ ਸੀ, ਤੇ ਇਹਨਾਂ ਨੇ ਆ ਕੇ ਕਿਹਾ ਸੀ ਵੀ ਆਹ ਮੁੰਡੇ ਨੂੰ ਮੇਰੇ ਕੋਲ ਲਾਹੌਰ ਪਹੁੰਚਾ ਦੀ ਜਦੋਂ 10ਵੀਂ ਕਰ ਲਵੇ ਇਹ। ਠੀਕ ਹੈ। ਉਸ ਤੋਂ ਬਾਅਦ ਫਿਰ ਗੈਪ ਬਹੁਤ ਜ਼ਿਆਦਾ ਲੰਬਾ ਚੌੜਾ ਆਇਆ। ਆ ਫਿਰ 15-16 ਚ 15-16 ਚ ਆ ਕੇ ਫਿਰ ਇਹਨਾਂ ਨਾਲ ਮੁਲਾਕਾਤ ਹੋਈ ਤੇ ਮੈਂ ਤਾਂ ਇਤਨਾ ਕਦੀ ਇਹਨਾਂ ਨਾਲ ਫਰੀ ਹੋਇਆ ਹੀ ਨਹੀਂ ਵੀ ਇਹੋ ਜਿਹੇ ਸਵਾਲ ਕਰ ਲਾਂ। ਨਹੀਂ ਸਾਰਿਆਂ ਦੀ ਇਹ ਸੂਰਤ ਹਾਲ ਆ। ਸਾਰਿਆਂ ਉਹੀ ਦੀ ਗੱਲ ਇਹ ਵੀ ਅਸੀਂ- ਉਸੇ ਗੱਲ ਦੇ ਪੇਸ਼ ਨਜ਼ਰ ਨਾ ਕਿ ਵੀ ਕੋਈ ਐਸੀ ਗੱਲ ਪੁੱਛੀਏ ਕਿ ਜਿਹਨਾਂ ਨਾਲ ਇਹ ਹਰਟ ਹੋਣ ਹਾਂ। ਜਾਂ ਜਿਹਦਾ ਤਜ਼ਕਰਾ ਕਰਦੇ ਹੋਏ ਕੁਝ ਜਿਸ ਤਰ੍ਹਾਂ ਹੁਣ ਸਾਡੇ ਉਸ ਭਤੀਜੇ ਦਾ ਜ਼ਿਕਰ ਆਇਆ ਬਾਰ-ਬਾਰ ਹਾਂਜੀ, ਖੁਰਮ ਦਾ, ਉਹ ਨਾਕਾਬਲੇ ਬਰਦਾਸ਼ਤ ਸਦਮਾ ਸੀ ਹਾਂਜੀ। ਇਸ ਪੂਰੀ ਫੈਮਿਲੀ ਵਾਸਤੇ ਵੀ, ਹੂੰ। ਇਹਨਾਂ ਵਾਸਤੇ ਵੀ, ਬਾਕੀਆਂ ਵਾਸਤੇ ਵੀ। ਤੇ ਉਹ ਇਸ ਲਈ ਫਿਰ ਲੇਕਿਨ ਬਹਰਲ ਫਿਰ ਵੀ ਮੇਰਾ ਖਿਆਲ ਆ ਕਿ ਕੋਈ ਚੌਥੀ ਪੰਜਵੀਂ ਕਿਸ਼ਤ ਰਹਿ ਹੀ ਆ ਨਹੀਂ ਉਹ ਪ੍ਰਾਇਮਰੀ ਵਾਲਾ ਤੇ ਇੱਕ ਅੱਜ ਨਹੀਂ ਉਹ ਵੀ ਕਰਾਂਗੇ। ਦੇਖੋ ਜੀ ਮੈਂ ਰਾਣਾ ਸਾਹਿਬ ਦੇ ਨਾਲ ਨਾ ਜੀ ਹਬੀਬ ਸਾਹਿਬ ਮੈਂ ਤਕਰੀਬਨ 15-16 ਤੋਂ ਠੀਕ ਹੈ। ਮੇਰਾ ਇਹਨਾਂ ਹਾਂ ਬਲਕਿ ਜਦੋਂ ਮੈਂ ਆਇਆ ਪਹਿਲੇ 8-7 ਦਿਨਾਂ ਤੋਂ ਹੀ ਇਹਨਾਂ ਹਾਂ ਜੀ ਬਸ ਇਹ ਆਏ ਆ ਬਸ ਸਵੇਰ ਤੇ ਤੋਂ ਉਹ ਸ਼ਾਮ ਤੱਕ। ਅਸੀਂ ਆਪਸ ਦੇ ਵਿੱਚ ਅਸੀਂ ਰਾਤ ਨੂੰ ਵੀ ਬਹਿਣਾ, ਕੱਲਿਆਂ ਵੀ ਬਹਿਣਾ। ਅਸੀਂ ਬਹੁਤ ਇਹੋ ਜਿਹਾ ਵੀ ਹੋਇਆ ਵੀ ਜਿੱਦਾਂ ਰਾਣਾ ਸਾਹਿਬ ਕਰਦੇ ਹੁੰਦੇ ਵੀ 3-3 ਘੰਟੇ ਗੱਲ ਵੀ ਕੋਈ ਨਹੀਂ ਹੋਈ, ਹਾਂ ਪਰ ਅਸੀਂ ਬੈਠ ਰਹੇ ਹਾਂ ਇਦਾਂ ਹੀ। ਤੇ ਰਾਣਾ ਸਾਹਿਬ ਦੀਆਂ ਗੱਲਾਂ ਸੀ ਜਿਹੜੀਆਂ, ਤੇ ਤੁਸੀਂ ਇਹਨਾਂ ਨੂੰ ਵਾਕਈ ਇਦਾਂ ਦੀ ਗੱਲਾਂ 'ਚ ਨਹੀਂ ਛੇੜਿਆ, ਲੇਕਿਨ ਮੈਂ ਇਹਨਾਂ ਨੂੰ ਪੂਰਾ ਛੇੜਿਆ। ਤੇ ਕੁਝ ਗੱਲਾਂ ਮੈਂ ਅੱਗੇ ਵੀ ਇੱਕ ਵਾਰੀ ਤੁਹਾਨੂੰ ਦੱਸੀ ਆ ਵੀ ਸ਼ਾਇਦ ਤੁਹਾਨੂੰ ਨਾ ਵੀ ਪਤਾ, ਹੁਣ ਵੀ ਨਾ ਪਤਾ ਹੋਣਾ, ਤੇ ਹਾਂ, ਨਹੀਂ, ਮੈਨੂੰ ਨਹੀਂ। ਉਹ ਹੈਗੀਆਂ ਪਤਾ। ਸਹੀ। ਤੇ ਰਾਣਾ ਸਾਹਿਬ ਜੀ ਇੱਕ ਵੱਡੇ ਇਨਸਾਨ ਆ। ਇਹ ਦੇਖੋ ਜੀ ਨੌਕਰੀਆਂ ਕਰਨਾ, ਕੋਈ ਅੱਛੀ ਜੌਬ ਏਸੀ ਡੀਸੀ ਵੀਸੀ ਕੁਝ ਵੀ ਬੰਦਾ ਲੱਗ ਜਾਂਦਾ, ਲੇਕਿਨ ਜਿਹੜੀ ਬੰਦੇ ਦੇ ਅੰਦਰ ਇੱਕ ਗੱਲ ਆ ਨਾ, ਉਹ ਰਾਣਾ ਸਾਹਿਬ ਦੇ ਅੰਦਰ, ਭਾਵੇਂ ਇੱਥੇ ਵੀ ਬੈਠੇ ਆ, ਇਹਨਾਂ ਦੇ ਅੰਦਰ ਜਿਹੜੀ ਉਹ ਚੀਜ਼ ਮੌਜੂਦ ਆ ਨਾ ਜੀ, ਉਹ ਮੌਜੂਦ ਆ। ਇਹ ਤੇ ਦੂਸਰਾ ਨਾ ਉਹਨਾਂ ਚੀਜ਼ਾਂ ਦਾ ਨਾਲ ਕੋਈ ਸ਼ਾਦੀਆਂ ਦਾ ਵਿਆਹਾਂ ਦੇ ਨਾਲ ਤਲਕ ਆ। ਉਹ ਇੱਕ ਗੱਲ ਆ ਕਿ ਜਿਹੜਾ ਸੱਪ ਹੁੰਦਾ ਨਾ ਜੀ, ਇਹਨੂੰ ਇਹ ਨਹੀਂ ਪਤਾ ਹੈਗਾ ਵੀ ਮੈਂ ਕਿਸੇ ਬੰਦੇ ਨੂੰ ਕੱਟ ਲਿਆ ਤੇ ਇਹ ਬੰਦਾ ਮਰ ਗਿਆ ਜਾਂ ਮੇਰੇ 'ਚ ਜ਼ਹਿਰ ਸੀ ਤੇ ਇਹ ਬੰਦਾ, ਪਿੱਛੂ ਨੂੰ ਵੀ ਨਹੀਂ ਪਤਾ ਹੈਗਾ। ਕੋਈ ਵੀ ਜਿਹੜਾ ਮੂਜ਼ੀ ਜਾਨਵਰ ਆ ਨਾ ਜੀ, ਉਹ ਜਦੋਂ ਕਿਸੇ ਨੂੰ ਕੱਟਦਾ ਨਾ, ਉਹਨੂੰ ਇਹ ਕੋਈ ਪਤਾ ਨਹੀਂ ਵੀ ਮੇਰੀ ਵਜ੍ਹਾ ਨਾਲ ਇਹਨੂੰ ਨੁਕਸਾਨ ਹੋ ਗਿਆ। ਉਹ ਆਦਤਨ ਆਪਣੇ ਬਿਹੇਵੀਅਰ ਦੇ ਹਿਸਾਬ ਨਾਲ ਤੇ ਆਪਣੇ ਨਾ ਉਹ ਸੈਲਫ ਡਿਫੈਂਸ ਦੇ ਵਿੱਚ ਉਹ ਇਹ ਕੰਮ ਕਰਦਾ। ਦੁਨੀਆ ਦੇ ਵਿੱਚ ਇਦਾਂ ਦੇ ਬੰਦੇ ਵੀ ਮੌਜੂਦ ਹੈ। ਮੈਂ ਬੰਦਿਆਂ ਦੀ ਮਿਸਾਲ ਦੇਣ ਲੱਗਿਆ, ਲੇਕਿਨ ਤੁਸੀਂ ਇਹ ਨਾ ਸਮਝੋ ਕਿ ਮੈਂ ਬੰਦੇ ਇਦਾਂ ਦੇ ਦੇਖੇ ਆ ਜਾਂ ਕੋਈ ਹੋਰ ਨਹੀਂ, ਲੇਕਿਨ ਇਦਾਂ ਦੇ ਹੈ। ਉਹਨਾਂ ਨੂੰ ਇਸ ਗੱਲ ਦਾ ਕੋਈ ਨਹੀਂ ਪਤਾ ਹੁੰਦਾ ਵੀ ਮੇਰੀ ਵਜ੍ਹਾ ਨਾਲ ਕਿਸੇ ਬੰਦੇ ਨੂੰ ਤਕਲੀਫ ਹੋ ਰਹੀ ਆ। ਉਹ ਬਲਕਿ ਇਸ ਗੱਲ ਤੇ ਅੜ ਜਾਂਦੇ ਆ ਵੀ ਯਾਰ ਮੇਰੇ ਨਾਲ ਲੋਕ ਇਦਾਂ ਕਰਦੇ। ਹਾਂ ਉਹ ਇਸ ਗੱਲ ਤੇ ਅੜੇ ਹੁੰਦੇ ਵੀ ਯਾਰ ਹਰ ਬੰਦਾ ਮੇਰੇ ਨਾਲ ਇਦਾਂ ਕਿਉਂ ਕਰ। ਉਹਨਾਂ ਨੂੰ ਇਸ ਗੱਲ ਦਾ ਵਾਕਈ ਕੋਈ ਨਹੀਂ ਪਤਾ ਹੁੰਦਾ ਵੀ ਮੇਰੀ ਵਜ੍ਹਾ ਤੋਂ ਕੋਈ ਬੰਦਾ ਹਾਰਟ ਹੋ ਰਿਹਾ, ਤਕਲੀਫ ਹੋ ਰਹੀ। ਇਹਦੀ ਜਿਹੜੀ ਦੂਜੀ ਤਸਵੀਰ ਹੈ ਨਾ, ਉਹ ਇਦਾਂ ਹੈਗੀ ਆ ਕਿ ਬਹੁਤ ਸਾਰੇ ਬੰਦੇ ਕਿਸੇ ਬਗੈਰ ਉਸ ਵਜ੍ਹਾ ਤੋਂ ਬੰਦਿਆਂ ਨੂੰ ਫਾਇਦੇ ਦੇ ਰਹੇ ਹੁੰਦੇ ਆ। ਹਾਂਜੀ। ਉਹ ਦਰਖਤਾਂ ਦੀ ਮਾਨਤ ਹੁੰਦੇ ਆ। ਹੁਣ ਦਰਖਤ ਹੈ, ਇਹਨੂੰ ਇਸ ਗੱਲ ਦਾ ਨਹੀਂ ਪਤਾ ਕਿ ਮੇਰੇ ਥੱਲੇ ਬੰਦੇ ਬਹਿ ਕੇ ਇਸ ਟਾਈਮ ਐਡੀ ਮਹਿਫਲ ਕਰ ਰਹੇ ਤੇ ਇੰਜੋਏ ਕਰ ਰਹੇ। ਇਹਨਾਂ ਦਾ ਕੰਮ ਫਾਇਦਾ ਦੇਣਾ। ਅਸਲਮ ਖਾਨ ਵਕਾਰ ਸਾਹਿਬ ਜੀ ਉਹਨਾਂ ਬੰਦਿਆਂ ਦੇ ਵਿੱਚੋਂ ਆ ਵੀ ਇਹਨਾਂ ਨੇ ਬਗੈਰ ਕਿਸੇ ਵਜ੍ਹਾ ਤੋਂ ਸਿਰਫ ਫਾਇਦਾ ਹੀ ਦੇਣਾ। ਹਾਂ, ਇਹਨਾਂ ਨੇ ਨਹੀਂ ਇਸ ਗੱਲ ਦੀ ਉਹ ਸੋਚੜੀ ਵੀ ਇਹ ਬੰਦਾ ਕੌਣ ਆ, ਇਹਨੇ ਮੇਰੇ ਔਰ ਕਿੰਨੀ ਵਾਰੀ ਇਹ ਮੇਰਾ ਨੁਕਸਾਨ ਕਰ ਚੁੱਕਿਆ। ਤੇ ਮਕਸਦ ਉਹੀ ਆ ਵੀ ਇਹ ਉਹਨਾਂ ਲੋਕਾਂ ਦੇ ਵਿੱਚ ਆ ਜੀ ਵੀ ਫਾਇਦਾ ਦੇਣ ਵਾਲਿਆਂ ਦੇ ਵਿੱਚ। ਅੱਲਾਹ ਪਾਕ ਇਹਨਾਂ ਨੂੰ ਜੀ ਸਲਾਮਤ ਰੱਖੇ। ਆਖਰ ਦੇ ਉੱਤੇ ਰਾਣਾ ਸਾਹਿਬ ਇਸ ਵੇਲੇ ਦੇਖੋ ਦੁਨੀਆ ਦੇ ਵਿੱਚ ਲੋਕ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੋਸਤ ਬੰਦੇ ਦੇ ਇਹੋ ਜਿਹੇ ਹੁੰਦੇ ਆ, ਕਲਾਸ ਫੈਲੋਜ਼ ਹੁੰਦੇ ਜਿਹੜੇ ਵਿਛੜ ਜਾਂਦੇ ਆ। ਉਹਨਾਂ ਤੋਂ ਇਲਾਵਾ ਇਸ ਵੇਲੇ ਜਿਹੜੇ ਤੁਹਾਡੇ ਦੋਸਤ ਪਾਕਿਸਤਾਨ ਦੇ ਵਿੱਚ ਜਾਂ ਬਾਹਰ
ਜਿੱਥੇ ਜਿੱਥੇ ਵੀ ਕੋਈ ਹੈ, ਕੋਈ ਜਿਨ੍ਹਾਂ ਦੇ ਤੁਸੀਂ ਨਾਮ ਲੈਣਾ ਚਾਹੋ ਵੀ ਇਸ ਟਾਈਮ ਕਿਹੜੀ ਜਗ੍ਹਾ ਉਹ ਮੌਜੂਦ ਹੈਗੇ? ਜ਼ਿੰਦਗੀ ਦੇ ਜਿਹੜਾ ਵਾ ਨਾ ਹਰ ਸ਼ੋਬੇ 'ਚ ਹੀ ਹੂੰ ਬੰਦੇ ਹੈ ਆ ਹੂੰ ਕਿ ਜਿਸ ਤਰ੍ਹਾਂ ਹੁਣ ਸਿੰਗਿੰਗ 'ਚ ਜਿਹੜੇ ਆ ਯਾਨੀ ਕਿ ਵੀ ਕਲਾਸ ਫੈਲੋ ਦੋਸਤ ਜਿਹੜਾ ਵਾ ਹਾਂਜੀ ਹੁਣ ਜਿਸ ਤਰ੍ਹਾਂ ਸ਼ਫਕਤ ਅਮਾਨਤ ਅਲੀ ਜਿਹੜੇ ਆ ਹੂੰ ਇਹ ਮੇਰੇ ਕਲਾਸ ਫੈਲੋ ਆ ਹੂੰ ਗੌਰਮੈਂਟ ਕਾਲਜ ਦੇ। ਹੂੰ ਫਿਰ ਇੱਕ ਮੁਹੰਮਦ ਜਵਾਦ ਹੈ ਆ, ਉਹ ਹੈ ਆ। ਫਿਰ ਉਮਰ ਸਈਦ ਸਾਡੇ ਫਿਲਮ ਦੇ ਕਲਾਸ ਫੈਲੋ ਆ, ਉਹਨਾਂ ਦਾ ਬੜਾ ਕੰਮ ਫਿਲਮ ਫੈਸਟੀਵਲ 'ਤੇ ਆਸਟ੍ਰੇਲੀਆ ਚਲੇ ਗਏ। ਫਿਰ ਅਮਰੀਕਾ 'ਚ ਇੱਕ ਡਾਕਟਰ ਹਸਨ ਅਬਾਸ ਹਨ, ਉਹਨਾਂ ਨੇ ਤਾਲਿਬਾਨ 'ਤੇ ਕਿਤਾਬਾਂ ਕਤੂਬਾਂ ਲਿਖੀਆਂ ਵਾ ਅਤੇ ਉਹਦੇ ਅੱਛਾ ਟੀ ਦੀ ਕਮਿਊਨੀਕੇਸ਼ਨ ਦੇ ਬਲਕਿ SACSS ਕੀਤਾ ਸੀ ਉਹਨਾਂ ਨੇ। ਅਤੇ ਫੈਜ਼ ਦਾ ਨਵਾਸਾ, ਯਾਸਰ ਹਾਸ਼ਮੀ, ਦੂਸਰਾ ਕਾਮਰਾਨ ਅਫਜ਼ਲ CSS ਵਾਲੇ, ਯਾਨੀ ਕਿ ਮਰੂਫ ਬੰਦਿਆਂ ਦੀ ਗੱਲ ਕਰ ਰਿਹਾ। ਹਾਂਜੀ ਮਾਰੂ ਲੇਕਿਨ ਵੱਡੇ ਬੰਦੇ ਤੋਂ ਮੈਂ ਕਿਹਾ ਤਾਰਕ ਸਾਹਿਬ ਇਹਨਾਂ ਸਭ ਤੋਂ ਵੱਡੇ ਬੰਦੇ ਜਿਨ੍ਹਾਂ ਦੇ ਦੱਸਿਆ ਵੀ ਫੌਤ ਹੋ ਗਏ। ਯਾਨੀ ਕਿ ਇੱਕ ਹੁੰਦੇ ਦੁਨਿਆਵੀ ਤੌਰ 'ਤੇ, ਇੱਕ ਵੈਸੇ ਯਾਨੀ ਕਿ ਕਦੋਂ ਕੰਮ ਦੇ ਹਿਸਾਬ ਨਾਲ 2-3 ਬੰਦੇ ਜਿਨ੍ਹਾਂ ਦਾ ਫਿਰ ਮੈਂ ਦੱਸਾਂਗਾ ਕਿ ਜਿਹੜੇ ਮੈਨੂੰ ਯਾਨੀ ਕਿ ਉਹ ਵੀ ਦੁਨਿਆਵੀ ਤੌਰ 'ਤੇ ਤਾਂ ਬਹੁਤ ਉੱਪਰ ਨਹੀਂ, ਲੇਕਿਨ ਮੇਰੀ ਨਜ਼ਰਾਂ 'ਚ ਬਹੁਤ ਵੱਡੇ ਬੰਦੇ ਜਿਹੜੇ ਆ ਨਾ ਵੀ। ਲੇਕਿਨ ਉਹ ਹੁੰਦਾ ਨਾ ਇਹ ਯਾਸਰ ਹਾਸ਼ਮੀ, ਫਿਰ ਇਸ ਤਰ੍ਹਾਂ ਹੀ ਸਾਹੀਵਾਲ ਦੇ ਬਲਾਲ ਸਦੀਕ ਕਾਮਿਆਣਾ CSS ਵਾਲਿਆਂ 'ਚ। ਫਿਰ ਹਮਾਇੂੰ ਅਬਾਸ ਡਾਰ, ਉਹਨਾਂ ਦਾ ਕੈਮਰੇ 'ਚ ਤੋਂ ਉਹਨਾਂ ਨੇ ਕੀਤਾ ਇਕਨੋਮਿਕਸ ਵਗੈਰਾ 'ਚ, ਉਹਨਾਂ ਦਾ ਬੜਾ ਨਾਮ ਆ ਇਸਲਾਮਿਕ ਬੈਂਕਿੰਗ ਐਂਡ ਫਾਈਨਾਂਸ 'ਚ। ਅਤੇ ਇਸ ਤਰ੍ਹਾਂ ਫਿਲਮ ਦੇ ਕਈ ਮੁੰਡੇ ਯਾਨੀ ਕਿ ਜਿਹੜੇ ਆ ਨਾ ਉਹ ਬੜੇ ਅੱਗੇ ਗਏ ਆ। ਮਿਊਜ਼ਿਕ ਵਾਲੇ ਮੇਰੇ ਇੱਕ ਦੋਸਤ ਹੈਗੇ ਆ ਡਾਕਟਰ ਜ਼ਫਰ ਇਕਬਾਲ NCA 'ਚ ਯਾਨੀ ਕਿ ਜਿਹੜਾ ਵਾ ਨਾ ਪੜ੍ਹਾਉਂਦੇ ਆ, ਉਹ ਬਹੁਤ ਅੱਛੇ, ਬੜਾ ਅੱਛਾ ਵਕਤ ਉਹਨਾਂ ਨਾਲ ਗੁਜ਼ਰਿਆ ਵਾ। ਅਤੇ ਲੇਕਿਨ ਅਮਰ ਆਇਰਲੈਂਡ ਵਾਲਾ ਜਿਹੜਾ ਉਹਦੇ ਨਾਲ ਯਾਨੀ ਕਿ 4 ਸਾਲ ਦਾ ਬਹੁਤ ਅੱਛਾ ਯਾਨੀ ਕਿ ਜਿਹੜਾ ਵਾ ਨਾ ਤਾਂ ਬੜੀ ਦਫਾ ਟਾਈਮ ਹੁੰਦਾ। ਮੈਨੂੰ ਨਹੀਂ ਸੀ ਪਤਾ ਕਿ ਤੁਹਾਡਾ ਕਲਾਸ ਹੈ, ਹਾਂ ਅੱਜ ਤੱਕ ਨਹੀਂ ਸੀ ਪਤਾ। ਆਮਰ ਸਾਹਿਬ ਬੈਸਟ ਹੀ ਆ, ਇਹ ਪਤਾ ਸੀ। ਹਾਂ ਉਹ ਹੈ। ਅਤੇ ਲੇਕਿਨ ਜਿਹੜੀ ਰਿਸਪੈਕਟ ਵਾਲੀ ਗੱਲ ਆ ਨਾ, ਇਹ ਮੁਹੱਬਤ ਪਿਆਰ ਜਿਹੜੀ ਬਹੁਤ ਘੱਟ ਬੰਦੇ ਹੁੰਦੇ ਜਿਨ੍ਹਾਂ ਦੀ ਤੁਸੀਂ ਆਪਣੇ ਹਮ ਉਮਰਾਂ ਦੀ ਇੱਜ਼ਤ ਕਰਦੇ ਆ। ਉਹਨਾਂ 'ਚੋਂ ਇੱਕ ਸਾਡੇ ਦੋਸਤ ਹੈ ਅਫਜ਼ਲ ਮਰਾਦ ਚੀਮਾ ਸਾਹਿਬ, ਅਮਰੀਕਾ ਹੁੰਦੇ ਆ। ਉਹਨਾਂ ਨੂੰ ਅਸੀਂ ਉਦੋਂ ਵੀ ਚੀਮਾ ਸਾਹਿਬ ਕਹਿੰਦੇ ਸੀ ਜਦੋਂ ਸਾਡੇ ਕਲਾਸ ਫੈਲੋ ਸੀ। ਅਤੇ ਉਹਨਾਂ ਨੂੰ ਕੋਈ ਮੇਰੇ ਖਿਆਲ ਮਜ਼ਾਕ ਕਰਨ ਦੀ ਇਸ ਤਰ੍ਹਾਂ ਦੀ ਮੇਰੇ ਖਿਆਲ ਕੋਈ ਸੋਚ ਵਿਚਾਰ ਹੀ ਨਹੀਂ। ਇੱਕ ਮਜ਼ਹਰ ਇਕਬਾਲ ਹੈ ਸੀ, ਇਰੀਗੇਸ਼ਨ 'ਚ ਹੁੰਦੇ ਸੀ SDO। ਮੈਂ ਉਹਨਾਂ ਡਿਸਿਪਲਨ ਅਤੇ ਲਾਇਕ ਬੰਦਾ ਆਪਣੀ ਜ਼ਿੰਦਗੀ 'ਚ ਨਹੀਂ। GC 'ਚ ਨਾ ਲਾਇਕ ਬੜੇ ਦੇਖੇ ਆਪਾਂ ਨੇ, ਲੇਕਿਨ ਇੰਨਾ ਡਿਸਿਪਲਨ ਬੰਦਾ ਔਰ ਜਿਹੜਾ ਅਸੂਲ ਪ੍ਰਸਤ ਬੰਦਾ ਮੈਂ ਨਹੀਂ ਜਿਹੜਾ ਉਹਨੇ ਦੇਖਿਆ। ਦੂਸਰਿਆਂ ਨੂੰ ਉਹਦੀ ਮਦਦ ਕਰਨੇ ਵਾਲੇ, ਆਪ ਉਹਨਾਂ ਨੇ ਕਦੇ ਯਾਨੀ ਕਿ ਉਹ ਇਸ ਤਰ੍ਹਾਂ ਦੇ ਬੰਦੇ ਸੀ ਵੀ ਉਹਨਾਂ ਨੂੰ ਪੱਕਾ ਪਤਾ ਹੋਵੇ ਨਾ ਵੀ ਮੈਂ ਇਸ ਸਵਾਲ ਤੋਂ ਫੇਲ ਹੋ ਜਾਣਾ, ਔਰ ਅਗਲੇ ਬੰਦੇ ਦਾ ਉਹ ਸਵਾਲ ਮੈਨੂੰ ਨਜ਼ਰ ਆ ਰਿਹਾ ਵਾ, ਉਹ ਕਦੇ ਉਹ ਸਵਾਲ ਕਾਪੀ ਨਹੀਂ ਕਰਨਗੇ। ਕਿਆ ਵਾ, ਜ਼ਬਰਦਸਤ। ਇਸ ਤਰ੍ਹਾਂ ਦੇ ਯਾਨੀ ਕਿ ਜਿਹੜਾ ਵਾ ਬੰਦੇ। ਫਿਰ ਤਾਰਕ ਸਾਹਿਬ ਸ਼ਾਹਕੋਟ ਦੇ ਜਿਹੜੇ ਟੀਚਰ ਸੀ, ਇਹ ਬਹੁਤ ਬਹੁਤ ਕੋਆਪਰੇਟਿਵ ਯਾਨੀ ਕਿ ਜਿਹੜਾ ਵਾ ਨਾ ਬਹੁਤ ਪਹਿਲੇ ਕਲਾਸ ਵਾਲੇ BS ਮੈਂ 1 ਸਾਲ ਜ਼ਾਇਆ ਕਰਕੇ ਫਿਰ ਆਇਆ, ਬਾਅਦ ਸਾਡੇ ਸੀਨੀਅਰ ਹੋ ਗਏ। ਮੈਂ ਕਹਿ ਰਿਹਾ ਕਿ ਕੁਛ ਬੰਦੇ ਐਸੇ ਹੁੰਦੇ ਕਿ ਜਿਨ੍ਹਾਂ ਦੇ ਬਾਰੇ 'ਚ ਨਾ ਤੁਸੀਂ ਹਜ਼ਾਰਾਂ ਬੰਦਿਆਂ ਕੋਲੋਂ ਵੀ ਪੁੱਛ ਲਓ ਨਾ, ਤੁਹਾਨੂੰ ਇੱਕ ਵੀ ਐਸਾ ਨਹੀਂ ਮਿਲੇਗਾ ਜਿਹੜਾ ਕਹਿ ਕੇ ਯਾਰ ਨਾ ਵੀ ਉਸ ਬੰਦੇ ਨੇ ਮੈਨੂੰ ਨਜ਼ਰਅੰਦਾਜ਼ ਕੀਤਾ, ਮੇਰੇ ਨਾਲ ਵਾਅਦਾ ਕੀਤਾ ਹੈ। ਇਹ ਯਾਨੀ ਕਿ ਜਿਹੜੇ ਫਿਰ ਆਮ ਜ਼ਿੰਦਗੀ 'ਚ ਕਈ ਜਿਹੜੇ ਤੁਸੀਂ ਕਹਿੰਦੇ ਆ ਨਾ ਕਿ ਸਾਡਾ ਕੁਛ ਬਹੁਤ ਤਕੜੇ ਬੰਦਿਆਂ ਨਾਲ ਵਾਹ ਪਿਆ ਜ਼ਿੰਦਗੀ 'ਚ। ਬਾਬਾ ਰਿਆਜ਼, ਹਾਂ ਕਿਆ ਬਾਤ, ਹਾਂ ਬੜੀ ਵਾਰੀ ਸੀ। ਹਾਂ ਉਹਨਾਂ ਤੋਂ ਬੜਾ ਯਾਨੀ ਕਿ ਉਹਨਾਂ ਨਾਲ ਮੈਂ 40 ਦਿਨ ਲਾਏ ਕਿ ਉਹਨਾਂ ਦਾ ਇਹੀ ਹੁੰਦਾ ਸੀ ਵੀ ਸਵੇਰੇ ਆਪਾਂ ਵੀ ਉਹ ਫਲਾਂ ਦੋਸਤ ਆ, ਉਹਨਾਂ ਨੂੰ ਆਪਣੀ ਮਦਦ ਦੀ ਜ਼ਰੂਰਤ ਆ, ਆਪਾਂ ਚੱਲਣਾ ਵਾ ਮਸ਼ਵਰੇ ਦੇ ਸਿਲਸਿਲੇ 'ਚ, ਕਿਸੇ ਬੀਜ ਦਾ, ਕਿਸੇ ਹੋਰ ਸ਼ਾਇਦ, ਔਰ ਕੋਈ ਉਹਨਾਂ ਨੂੰ ਗਰਜ਼ ਐਸੀ ਹੁੰਦੀ ਸੀ। ਔਰ ਗਿਫਟ ਬੜੇ ਯਾਨੀ ਕਿ ਪੈਸੇ ਤਾਂ ਨਹੀਂ, ਪੈਸੇ ਉਸ ਤਰ੍ਹਾਂ ਦੇ ਬੰਦੇ ਕੋਲ ਰਹਿ ਹੀ ਨਹੀਂ ਸਕਦੇ। ਇਸ ਤਰ੍ਹਾਂ ਦੇ ਬੰਦੇ ਸੀ। ਕਹਿੰਦੇ ਇੱਕ ਦਫਾ ਕਹਿੰਦੇ ਰਾਣਾ ਸਾਹਿਬ 26,000 ਰੁਪਈਆ ਦਿਓ। ਮੈਂ ਕਿਹਾ ਜੀ ਆਪਾਂ 26,000 ਰੁਪਏ ਦਾ ਕੀ? ਕਹਿੰਦੇ ਜੀ ਉਹ ਸ਼ਹਿਦ ਲੈਣਾ ਵਾ 26,000 ਰੁਪਏ ਦਾ। ਮੈਂ ਕਿਹਾ ਆਪਾਂ ਇਹਨੇ ਸ਼ਹਿਦ ਦਾ ਕੀ ਕਰਨਾ? ਕਹਿੰਦੇ ਦੋਸਤਾਂ ਨੂੰ ਗਿਫਟ ਕਰਾਂਗੇ।
ਯਾਨੀ ਕਿ ਉਹ ਜਿਹਨਾਂ ਕੋਲ ਇੱਕ ਜਾਂ ਦੋ ਸੂਟ ਵੱਡੇ ਬੰਦੇ ਜੀ। ਹਾਂ ਬੜੇ ਔਰ ਫਿਰ ਇੱਕ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਝੂਠ ਦਾ ਉਹ ਕਹਿੰਦੇ ਹੁੰਦੇ ਸੀ ਇਹ ਜ਼ਾਲਮ ਆ, ਇਹਦੀ ਤਰਬੀਅਤ ਠੀਕ ਨਹੀਂ ਹੋਈ। ਯਾਨੀ ਕਿ ਝੂਠ ਵਾਲਾ ਤਾਂ ਜਿਹੜਾ ਉਹ ਕਹਿੰਦੇ ਸੀ ਨਹੀਂ ਇਹ ਬੰਦਾ ਜਿਹੜਾ ਨਾ ਜ਼ਾਲਮ ਆ, ਝੂਠਾ ਨਹੀਂ ਕਹਿੰਦੇ ਸੀ, ਇਹਦੀ ਤਰਬੀਅਤ ਨਹੀਂ ਜਿਹੜੀ ਹੈ। ਔਰ ਲੜਾਈ ਬਹੁਤ, ਜੇ ਬੰਦੇ ਮੈਂ ਦੇਖਿਆ ਕਿ ਉਹਨਾਂ ਦੇ ਜ਼ਖਮ ਕਦੇ ਨਹੀਂ, ਲੇਕਿਨ ਜਦੋਂ ਦੋ ਬੰਦਿਆਂ ਨੂੰ ਲੜਦੇ ਦੇਖਦੇ ਸੀ ਨਾ, ਜਦੋਂ ਉਹਨਾਂ ਦੇ ਚਿਹਰਿਆਂ ਤੇ ਇੰਨਾ ਕਰਬ ਆਉਂਦਾ ਸੀ ਨਾ, ਇੰਝ ਲੱਗਦਾ ਸੀ ਵੀ ਜਿਸ ਤਰ੍ਹਾਂ ਥੱਪੜ ਉਹਦੇ ਨਹੀਂ ਮਾਰ ਰਿਹਾ, ਇਹਨਾਂ ਦੇ ਮਾਰ ਰਿਹਾ ਵਾ। ਤੇ ਇਸ ਤਰ੍ਹਾਂ ਹੀ ਚੌਧਰੀ ਭਾਈ ਜਿਹੜੇ ਆ ਉਹ ਸਾਡੇ ਨਾਲ ਰਹੇ, ਬੜੇ ਦਰਵੇਸ਼ ਬੰਦੇ ਸੀ। ਚੌਧਰੀ ਭਾਈ ਤੇ ਵੀ ਨਾ ਉਹਨਾਂ ਤੇ ਵੀ ਇੱਕ ਅਲੱਗ ਗੱਲ। ਹਾਂ ਉਹ ਇਹਨਾਂ ਦੀ ਜ਼ਿੰਦਗੀ 'ਚ ਕਦੋਂ ਆਏ ਔਰ ਉਹਨਾਂ ਦੀ ਜ਼ਿੰਦਗੀ ਦੇ ਵਾਕਿਆਤ ਔਰ ਉਹ ਕਿਸ ਤਰ੍ਹਾਂ ਫਿਰ ਉਹਨਾਂ ਨਾਲ ਇਹਨਾਂ ਦਾ ਟਾਈਮ ਸਪੈਂਡ ਹੋਇਆ, ਉਹ ਵੀ ਬੜੀ ਇੱਕ ਕਰੈਕਟਰ। ਹਾਂ ਬਹੁਤ ਬਹੁਤ ਸਹੀ, ਠੀਕ ਹੈ। ਅੱਛਾ ਰਾਣਾ ਸਾਹਿਬ, ਐਡੇ ਬਹੁਤੇ ਸਵਾਲ ਤਾਂ ਅਸੀਂ ਕੋਈ ਨਹੀਂ ਤੁਹਾਡੇ ਨਾਲ ਕੀਤੇ, ਫਿਰ ਵੀ ਕੋਈ ਇਹੋ ਜਿਹਾ ਹੋਵੇ ਸਵਾਲ ਵੀ ਤੁਹਾਡਾ ਹੋਵੇ ਵੀ ਯਾਰ ਇਹ ਵੀ ਸਵਾਲ ਪੁੱਛ ਲੈਂਦੇ? ਯਾਰ ਅਸੀਂ ਸਾਰੀ ਉਮਰ ਸਵਾਲਾਂ ਦੇ ਜਵਾਬ ਹੀ ਦਿੰਦੇ ਰਹੇ ਹਾਂ। ਭਾਵੇਂ ਉਹ ਕੋਈ ਕੁਇਜ਼ ਦੇ ਆ, ਅਸੀਂ ਕੋਈ ਐਡੇ ਔਖੇ ਤਾਂ ਨਹੀਂ ਕੀਤੇ। ਨਹੀਂ ਮੈਂ ਕਿਹਾ ਜੇ ਔਖਾ ਵੀ ਕਰੋ ਨਾ ਵੀ ਜਿੰਨਾ ਕੁ ਹੈ ਆ ਵੀ ਕਿਸੇ ਐਸਾ ਜਵਾਬ ਜਿਹਦੇ ਤੋਂ ਲੜਾਈ ਨਾ ਪੈਂਦੀ ਹੋਵੇ, ਸਿਰਫ ਉਸ ਜਵਾਬ ਤੋਂ ਗ੍ਰੇਡ ਨਾਰਾਜ਼ ਜਿਹੜਾ ਨਾਰਾਜ਼ ਹੈ, ਲੇਕਿਨ ਆਪਣੇ ਆਪ ਤੇ ਅਫਸੋਸ ਹੁੰਦਾ ਨਹੀਂ ਯਾਰ ਨਾਰਾਜ਼ਗੀ ਰੱਖਣੀ ਨਹੀਂ ਚਾਹੀਦੀ। ਯਾਨੀ ਕਿ ਸਾਡਾ ਗਲਤ ਇਕਦਾਮ ਸੀ, ਭਾਵੇਂ ਜੋ ਮਰਜ਼ੀ ਯਾਰ ਅਗਲੇ ਨੇ ਵਾਅਦਾ ਕੀਤਾ, ਇੰਨੀ ਲੰਮੀ ਨਾਰਾਜ਼ਗੀ ਜਿਹੜੀ ਹੈ ਨਾ ਨਹੀਂ। ਗੱਲਾਂ ਤਾਂ ਸੁਣਨ ਵਾਲੀਆਂ ਹੋਰ ਵੀ ਬੜੀਆਂ ਰਾਣਾ ਸਾਹਿਬ ਕੋਲ, ਜਿੱਦਾਂ ਕਿ ਦੋ ਟੌਪਿਕ ਤਾਂ ਹਬੀਬ ਸਾਹਿਬ ਨੇ ਵਿੱਚੋਂ ਫਿਰ ਦੋ ਨਸੀਹਤਾਂ ਜਿਹੜੀਆਂ ਨਾ ਉਹ ਕੱਢ ਲਈਆਂ ਹੋਈਆਂ, ਤੇ ਕਰਾਂਗੇ ਵੀ ਰਾਣਾ ਸਾਹਿਬ ਨਾਲ ਬੈਠ ਕੇ। ਇੱਕ ਤਾਂ ਚੌਧਰੀ ਭਾਈ, ਉਹਨਾਂ ਦੇ ਬਾਰੇ 'ਚ, ਇੱਕ ਰਾਣਾ ਸਾਹਿਬ ਦਾ ਇਹਨਾਂ ਨੇ ਨਾ ਪਿੱਛੋਂ ਛੱਡ ਕੇ ਅੱਗੋਂ ਸ਼ੁਰੂ ਹੋਏ ਆ, ਥੋੜਾ ਜਿਹਾ ਉਹ ਦੌਰ ਹੈਗਾ ਆ ਵਿੱਚੋਂ, ਉਹਦੇ ਤੇ ਗੱਲਬਾਤ 13 ਸਾਲ ਦੀ ਜ਼ਿੰਦਗੀ ਉਹਦੇ ਦੋਸਤ ਖੱਟਿਆ ਵੀ ਆ, ਕਿਉਂ ਕੀਤੀ, ਕਿਉਂ ਛੱਡੀ। ਤੇ ਹੋ ਸਕਦਾ ਆਹ ਵੀਡੀਓ ਵੀ ਅਸੀਂ ਤੁਹਾਨੂੰ ਦੋ ਟੋਟਿਆਂ 'ਚ ਪਹੁੰਚਾਈਏ ਤੁਹਾਡੇ ਤੇ ਹੁਣ ਹਵਾ ਵੀ ਬੰਦ ਹੋ ਗਈ ਆ ਤੇ ਬੰਦੇ ਵੀ ਘਾਬਰੇ ਹੋਏ ਤੇ ਸਾਡਾ ਤੇ ਤੁਹਾਡਾ ਸਾਥ ਸੀਗਾ ਇਸ ਵੀਡੀਓ ਦੇ ਵਿੱਚ ਇੱਥੇ ਤੱਕ ਹੀ। ਕਿਸੇ ਹੋਰ ਨਵੇਂ ਮੁੱਦੇ ਦੇ ਨਾਲ, ਕਿਸੇ ਹੋਰ ਵਲੌਗ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਦੁਬਾਰਾ, ਤੇ ਉਦੋਂ ਤੱਕ ਅਸੀਂ ਇਜਾਜ਼ਤ ਚਾਹਾਂਗੇ ਸਾਰੇ ਜਣੇ ਜੀ, ਪੰਜਾਬੀ ਬੈਸਟ ਫਾਰ ਐਵਰ ਦੀ ਸਾਰੀ ਟੀਮ। ਤੇ ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਖਾ। ਲਓ ਜੀ ਰੱਬ ਰੱਖਾ। ਇਤਰਾਜ਼ ਦੂਰ ਹੋ ਗਿਆ।